ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਕਰਦੇ ਹਾਂ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਦੇ ਨਾਲ। ਪ੍ਰੋਗਰਾਮ ਖਬਰ ਤੇ ਨਜ਼ਰ ਸਾਡੇ ਨਾਲ ਜੁੜਦੇ ਨੇ। ਬੰਨੋ ਜੀ ਦੱਸਦੇ ਨੇ ਭਾਰਤ ਪੰਜਾਬ ਦੇ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਦੇ ਆ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਬਿਰਦੀ, ਕਲੋਵਸ, ਤਨਾਮ ਸਿੰਘ, ਸ਼ੇਰਗਿੱਲ, ਸਲਮਾ, ਮਨਜੀਤ ਸਿੰਘ ਤਿਵਾਨਾ, ਫਰਜ਼ਨੋ, ਗੁਰਚਰਨ ਸਿੰਘ ਜੀ, ਬੇਕਰਸਫੀਲਡ, ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ 4159090503। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ। ਸਭ ਤੱਕ ਪਹੁੰਚਾਉਂਦੇ ਸਾਡੇ ਨਾਲ ਜੁੜ ਚੁੱਕੇ ਨੇ। ਬਲਤੇਜ ਪੰਨੂ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਧੰਨਵਾਦ ਜੀ, ਬਹੁਤ ਮਿਹਰਬਾਨੀ। ਬੜੇ ਦਿਨਾਂ ਦੀ ਇਹ ਆਸ ਆ ਸਾਰਿਆਂ ਨੂੰ ਕਿ ਕਾਂਗਰਸ ਦੇ ਵਿੱਚ ਉਹਨਾਂ ਦਾ ਕਲੇਸ਼ ਮੁੱਕ ਜਾਊਗਾ, ਕੁਛ ਨਾ ਕੁਛ ਹੋ ਜਾਊਗਾ, ਪਰ ਇੰਤਜ਼ਾਰ ਦੀਆਂ ਘੜੀਆਂ ਹਜੇ ਬਾਕੀ ਆ। ਕੋਈ ਖੁਸ਼ਖਬਰੀ ਨਹੀਂ ਆਈ। ਕੁਛ ਇਹ ਨਹੀਂ ਜਿਹੜਾ ਜੀ ਉਹ ਕਹਿ ਸਕਦੇ ਕਿ ਕਿੰਨੀ ਦੇਰ ਤੱਕ ਇਹ ਅਜੇ ਜਿਹੜਾ ਸਮਾਂ ਲੱਗੂਗਾ। ਸੂਤਰ ਇਹ ਵੀ ਦੱਸਦੇ ਆ ਕਿ ਦੇਰ ਰਾਤ ਤੱਕ ਦੋ ਜਿਹੜੇ ਆਫੀਸਰ ਸੀਗੇ ਉਹਨਾਂ ਨੂੰ ਚੀਫ ਮਿਨਿਸਟਰ ਆਫਿਸ ਦੇ ਵਿੱਚ ਬਿਠਾਈ ਰੱਖਿਆ। ਕੱਲ ਐਕਚੁਅਲੀ ਕਾਫੀ ਜਿਹੜਾ ਸੀਗਾ ਉਹ ਤੇਜ਼ ਹੋ ਗਿਆ ਦਿੱਲੀ ਦੇ ਵਿੱਚ। ਇਸ ਗੱਲ ਲੈ ਕੇ ਪ੍ਰਸ਼ਾਂਤ ਕਿਸ਼ੋਰ ਨੇ ਜਿਹੜੀ ਮੀਟਿੰਗ ਆ ਉਹ ਕੀਤੀ ਕਾਂਗਰਸੀ ਨੇਤਾਵਾਂ ਦੇ ਨਾਲ। ਪ੍ਰਸ਼ਾਂਤ ਕਿਸ਼ੋਰ ਦੀ ਮੀਟਿੰਗ ਦੇ ਕਈ ਮਾਇਨੇ ਜਿਹੜੇ ਉਹ ਕੱਢੇ ਜਾ ਰਹੇ ਆ ਕਿ ਉਹਨੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਜਿਹੜੀ ਆ ਉਹ ਤਾਇਦ ਕੀਤੀ ਆ ਕਿ ਉਹਨਾਂ ਨੂੰ ਰੱਖਿਆ ਜਾਣਾ ਚਾਹੀਦਾ। ਪਹਿਲਾਂ ਗਾਂਧੀ ਪਰਿਵਾਰ ਜਿਹੜਾ ਪ੍ਰਸ਼ਾਂਤ ਕਿਸ਼ੋਰ ਨੇ ਇਹਨਾਂ ਤੋਂ ਲਾਂਭੇ ਰਹਿੰਦਾ ਸੀਗਾ। ਕੀ ਇਹਦੇ ਵਿੱਚ ਕੋਈ ਉੱਤਰ ਪ੍ਰਦੇਸ਼ ਜਾਂ ਹੋਰ ਜਗ੍ਹਾ ਦੀਆਂ ਚੋਣਾਂ ਦੀ ਗੱਲ ਹੋਈ ਆ? ਪੰਜਾਬ ਦੇ ਬਾਰੇ ਦੇ ਵਿੱਚ ਹੀ ਗੱਲ ਹੋਈ ਆ? ਕੁਛ ਨਹੀਂ ਇਹਦਾ ਜਿਹੜਾ ਉਹ ਪਤਾ। ਹਰੀਸ਼ ਰਾਵਤ ਕਹਿੰਦੇ ਆ ਕਿ ਖੁਸ਼ਖਬਰੀ 1-2 ਦਿਨਾਂ ਦੇ ਵਿੱਚ ਮਿਲ ਜੂਗੀ। ਸਾਰਿਆਂ ਦੇ ਵਾਸਤੇ ਇਹ ਖੁਸ਼ਖਬਰੀ ਹੋਊਗੀ। ਬੜਾ ਵੱਡਾ ਸਵਾਲ ਉਹ ਦਾਗ ਰਹੇ ਆ। ਸਾਰਿਆਂ ਦੇ ਵਾਸਤੇ ਖੁਸ਼ਖਬਰੀ ਹੋਊਗੀ ਕਿਉਂਕਿ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੇ ਮਾਝੇ ਦੇ ਆਗੂ ਨੇ ਉਹਨਾਂ ਨੇ ਹੱਥ ਮਿਲਾਏ ਆਪਸ ਚ ਵੀ ਜੇ ਇੱਕ ਨੂੰ ਕੱਢਿਆ ਤੇ ਸਾਰੇ ਅਸਤੀਫਾ ਦੇਵਾਂਗੇ। ਸਾਰੇ ਤੋਂ ਅਸਤੀਫਾ ਕੱਲੇ ਜਿਹੜੇ ਨੇ ਉਹ ਬਿਨਾਂ ਕਿਸੇ ਸ਼ੱਕ ਦੇ ਮੰਤਰੀ ਨਹੀਂ ਹੋਣਗੇ, ਉਹ MLAs ਵੀ ਹੋ ਸਕਦੇ ਆ। ਇਸ ਚੀਜ਼ ਦਾ ਵੱਡਾ ਚਰਚਾ ਜਿਹੜਾ ਉਹ ਚੱਲੀ ਜਾਂਦਾ। ਉਧਰ ਕੱਲ ਦੇ ਜੇ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਟਵੀਟ ਦੇਖੋ, ਉਹਨਾਂ ਨੇ ਕਹਿਣ ਦੀ ਕੋਸ਼ਿਸ਼ ਤਾਂ ਇਹ ਕੀਤੀ ਆ ਕਿ ਉਹ ਬਹੁਤ ਹਰਮਨ ਪਿਆਰੇ ਨੇ ਵਿਰੋਧੀ ਧਿਰ ਦੇ ਵਿੱਚ ਵੀ, ਤੇ ਉਹ ਉਹਨਾਂ ਦੀ ਤਾਰੀਫ ਕਰਦੇ ਆ। ਇਹਨੂੰ ਲਿਆ ਇਸ ਤਰੀਕੇ ਦੇ ਨਾਲ ਗਿਆ ਕਿ ਨਵਜੋਤ ਸਿੰਘ ਸਿੱਧੂ ਹੋਰੀ ਪੱਤਾ ਖੇਡ ਰਹੇ ਆ ਕਿ ਵੇਖ ਲਓ ਨਹੀਂ ਬਣਾਉਂਦੇ ਤੇ ਫਿਰ ਮੇਰੇ ਕੋਲੇ ਰਾਹ ਜਿਹੜਾ ਉਹ ਹੈਗਾ। ਇਹਨੂੰ ਇਸ ਤਰੀਕੇ ਦੇ ਨਾਲ ਵੀ ਲਿਆ ਜਾ ਰਿਹਾ। ਜੇ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਪ੍ਰਧਾਨ ਬਣਾਏ ਜਾਂਦੇ ਆ ਤੇ ਦੋ ਜਿਹੜੇ ਕਾਰਜਕਾਰੀ ਪ੍ਰਧਾਨ ਲਾਏ ਜਾਣਗੇ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਪਸੰਦ ਦੇ ਹੋਣਗੇ ਤਾਂ ਕਿ ਨਵਜੋਤ ਸਿੱਧੂ ਨੂੰ ਕੁਝ ਕਰਨ ਨਾ ਦਿੱਤਾ ਜਾਵੇ। ਸੋ ਕਾਂਗਰਸ ਦਾ ਖਲਾਰਾ ਇਹ ਕੋਈ ਫੈਸਲਾ ਆ ਜਾਣ ਤੋਂ ਬਾਅਦ ਨਿਬੜ ਜਾਊਗਾ। ਇਹਦੇ ਉੱਤੇ ਬਹੁਤ ਵੱਡੇ ਅਜੇ ਵੀ ਕਿੰਤੂ ਪ੍ਰੰਤੂ ਨਹੀਂ। ਬਿਲਕੁਲ ਦਿਸਦਾ ਹੀ ਹੈ ਜੀ। ਅੱਗੇ ਕਿਸਾਨਾਂ ਨੇ 7 ਘੰਟੇ ਦਾ ਜਾਮ ਲਾਇਆ ਤੇ ਕਿਸਾਨਾਂ ਨੂੰ ਰਿਹਾ ਕਰਵਾ ਲਿਆ। ਦੇਖੋ ਐਕਚੁਅਲੀ ਇਹ ਜਿਹੜਾ ਰਾਜਪੁਰੇ ਦੇ ਵਿੱਚ ਮਾਮਲਾ ਵਾਪਰਿਆ ਸੀਗਾ, ਜੋ ਕੁਝ ਵੀ ਉੱਥੇ ਵਿਰੋਧ ਕੀਤਾ, ਕਿਸਾਨ ਵਿਰੋਧ ਕਰ ਰਹੇ ਆ। ਭਾਜਪਾ ਆਗੂਆਂ ਦਾ ਸਾਰੇ ਜਗ੍ਹਾ ਕਰ ਰਹੇ ਆ। ਹਰਿਆਣੇ ਦੇ ਵਿੱਚ ਵੀ ਕਰ ਰਹੇ ਆ, ਪੰਜਾਬ ਦੇ ਵਿੱਚ ਵੀ ਕਰ ਰਹੇ ਆ। ਭਾਜਪਾ ਆਗੂ ਹਾਈ ਕਮਾਂਡ ਦੇ ਆਦੇਸ਼ਾਂ ਦੇ ਉੱਤੇ ਲਗਾਤਾਰ ਮੀਟਿੰਗਾਂ ਕਰਨ ਦਾ ਦਾਅਵਾ ਕਰ ਰਹੇ ਆ ਔਰ ਇਹਨਾਂ ਮੀਟਿੰਗਸ ਦੇ ਨਾਂ ਦੇ ਹੇਠ ਉਹ ਕਿਸਾਨਾਂ ਨੂੰ ਚੜਾ ਰਹੇ ਆ। ਚੜਾਇਆ ਰਾਜਪੁਰੇ ਵੀ ਗਿਆ। ਜਿਹੜੀ ਖਾਸ ਤੌਰ ਦੇ ਉੱਤੇ ਘਰ ਦੀ ਜਿਹੜੀ ਘਟਨਾ ਸੀਗੀ ਉਹ ਸਿੱਧਮ ਸਿੱਧੀ ਇਸ ਪਾਸੇ ਵੱਲ ਨੂੰ ਇਸ਼ਾਰਾ ਕਰਦੀ ਹੈ। ਇੱਕ ਤਾਂ ਰਸੋਈ ਦੇ ਵਿੱਚੋਂ ਜਿਹੜਾ ਵੀਡੀਓ ਜਾਰੀ ਕਰ ਦੇਣਾ, ਦੂਜਾ ਜਿਹੜਾ ਇੱਕ ਕੋਠੀ ਦੇ ਵਿੱਚ ਮੁੜ ਕੇ ਸ਼ਾਮ ਨੂੰ ਇਹ ਕਹਿਣਾ ਵੀ ਚੱਲੇ ਆ ਉੱਥੇ ਮੀਟਿੰਗ ਕਰਨ, ਰੋਕ ਲਓ ਜਿਹਨੇ ਰੋਕਣਾ। ਇਹ ਜਿਹੜਾ ਉਹ ਚੈਲੰਜ ਸੀਗਾ ਤੇ ਉਹ ਚੈਲੰਜ ਆਮੋ ਸਾਹਮਣੇ ਹੋ ਗਿਆ। ਕੀ ਕੁਝ ਹੋਇਆ ਆਪਾਂ ਉਹਦੀ ਕੱਲ ਵਿਸਥਾਰ ਦੇ ਵਿੱਚ ਗੱਲ ਕੀਤੀ ਸੀ। ਉਦੋਂ ਬਾਅਦ ਕਿਉਂਕਿ ਭਾਰਤੀ ਜਨਤਾ ਪਾਰਟੀ ਵਾਲੇ ਜਦੋਂ ਗਏ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰੀ ਕੋਠੀ ਦੇ ਬਾਹਰ ਧਰਨਾ ਦੇਣ ਦੇ ਵਾਸਤੇ, ਤਾਂ ਉੱਥੇ ਜਿਹੜਾ ਸੀਗਾ ਕੈਪਟਨ ਸਾਹਿਬ ਜਿਹੜੇ ਕਦੀ ਨਹੀਂ ਆਉਂਦੇ ਉੱਥੇ, ਇੰਨੇ ਧਰਨਾਕਾਰੀ ਜਾਂਦੇ ਆ, ਡਾਂਗਾਂ ਪੈਂਦੀਆਂ, ਪਾਣੀ ਦੀਆਂ ਬੁਛਾਰਾਂ ਹੁੰਦੀਆਂ, ਏਦਾਂ ਦਾ ਕੁਝ ਵੀ ਨਹੀਂ ਹੋਇਆ। ਪੁਲਿਸ ਨੇ ਚੁੱਪ ਕੀਤਿਆਂ ਉਹਨਾਂ ਨੂੰ ਕੋਠੀ ਦੇ ਬਾਹਰ ਜਾਣ ਦਿੱਤਾ, ਸਰਕਾਰੀ ਕੋਠੀ ਦੇ ਬਾਹਰ। ਕੈਪਟਨ ਅਮਰਿੰਦਰ ਸਿੰਘ ਹੋਰੀ ਭੱਜੇ ਆਪਣੇ ਪ੍ਰਾਈਵੇਟ ਘਰ ਚੋਂ, ਭੱਜੇ ਸਰਕਾਰੀ ਕੋਠੀ ਆਏ। ਉੱਥੇ ਆ ਕੇ ਹੁਕਮ ਕੀਤੇ ਕਰੋ ਦਰਜ ਪਰਚੇ ਦਰਜ ਹੋ ਗਏ। 50 ਦੇ ਕਰੀਬ ਜਿਹੜੇ ਕਿਸਾਨ ਸੀ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ। ਕਿਸਾਨਾਂ ਨੂੰ ਜਿਹੜਾ ਜੀ ਉਹਨਾਂ ਦੇ ਵਿੱਚ ਰੋਸ ਫੈਲ ਗਿਆ ਇਸ ਗੱਲ ਨੂੰ ਲੈ ਕੇ। ਕੱਲ
ਸਵੇਰੇ 11 ਵਜੇ ਤੱਕ ਪਹਿਲਾਂ ਉਹ ਇਹ ਕਹਿੰਦੇ ਰਹੇ ਕਿ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਵੇ। ਰਿਹਾ ਨਹੀਂ ਕੀਤਾ ਗਿਆ ਜਦੋਂ, ਤੇ 11 ਵਜੇ ਕਿਸਾਨਾਂ ਨੇ ਦਿੱਲੀ ਅੰਮ੍ਰਿਤਸਰ ਹਾਈਵੇ ਘੇਰ ਲਿਆ ਰਾਜਪੁਰਾ ਦੇ ਵਿੱਚ ਗਗਨ ਚੌਂਕ ਤੇ। ਦੋਨੋਂ ਸਾਈਡਾਂ ਉੱਪਰ ਥੱਲੇ ਜਿਹੜੀਆਂ ਸੀਗੀਆਂ ਉਹ ਘੇਰ ਲੀਆਂ। ਉੱਪਰ ਜਿਹੜਾ ਹਾਈਵੇ ਫਲਾਈਓਵਰ ਤੋਂ ਲੰਘ ਜਾਂਦਾ, ਉੱਥੇ ਟਰਾਲੀਆਂ ਲਾ ਕੇ ਇਹਨੂੰ ਘੇਰ ਲਿਆ। ਥੱਲੇ ਜਿਹੜਾ ਗਗਨ ਚੌਕ ਦੇ ਉੱਤੇ ਜਿਹੜਾ ਸ਼ਹਿਰ ਦੇ ਅੰਦਰੂਨੀ ਸੜਕ ਜਾਂਦੀ ਆ, ਔਰ ਅੱਗੇ ਉਹ ਜ਼ੀਰਕਪੁਰ ਹਾਈਵੇ ਨੂੰ ਚਲੇ ਜਾਂਦੀ ਹੈ ਚੰਡੀਗੜ੍ਹ ਜਾਣ ਵਾਲੀ, ਉਹਦੇ ਉੱਤੇ ਵੀ ਜਾਮ ਲਾਤਾ। ਚੁਫੇਰਿਓਂ ਲੋਕ ਘਿਰ ਗਏ। ਜਿਹੜੀਆਂ ਲਿੰਕ ਰੋਡ ਨੇ ਉਹਨਾਂ ਦੇ ਉੱਤੇ ਲੋਕਾਂ ਨੇ ਜਾਣਾ ਸ਼ੁਰੂ ਕਰ ਦਿੱਤਾ। ਉੱਥੇ ਕਿਉਂਕਿ ਛੋਟੀ ਹੁੰਦੀ ਆ ਲਿੰਕ ਰੋਡ, ਉੱਥੇ ਵੱਡਾ ਵਹੀਕਲ ਤਾਂ ਆ ਨਹੀਂ ਸਕਦਾ। ਲੋਕ ਫਸ ਗਏ ਉਹਨਾਂ ਥਾਵਾਂ ਦੇ ਉੱਤੇ। ਸ਼ਾਮ ਹੁੰਦਿਆਂ ਕਿਸਾਨਾਂ ਨੇ ਇਹ ਕਹਿਤਾ ਵੀ ਠੀਕ ਹੈ, ਹੁਣ ਲਿੰਕ ਸੜਕਾਂ ਵੀ ਘੇਰ ਲਓ, ਮਤਲਬ ਕਿਸੇ ਪਾਸੋਂ ਤੇ ਨਿਕਲ ਨਾ ਦਿੱਤਾ ਜਾਵੇ। ਕਈ ਕਿਲੋਮੀਟਰ ਲੰਬੀਆਂ ਲਾਈਨਾਂ ਦਿੱਲੀ ਅੰਮ੍ਰਿਤਸਰ ਹਾਈਵੇ ਦੇ ਉੱਤੇ ਰਾਜਪੁਰਾ ਦੇ ਵਿੱਚ ਲੱਗ ਗਈਆਂ। ਔਰ ਗਰਮੀ ਵੀ ਸੀ, ਲੋਕ ਵੱਡੀ ਗਿਣਤੀ ਦੇ ਵਿੱਚ ਫਸੇ ਰਹੇ। ਸ਼ਾਮ ਜਦੋਂ 6 ਵਜੇ ਜਾ ਕੇ ਜਦੋਂ ਕਿਸਾਨਾਂ ਨੇ ਆਪਣਾ ਜਿਹੜਾ ਹੱਥ ਸੀਗਾ ਉਹ ਜਾਰੀ ਰੱਖਿਆ, ਇਕਜੁੱਟਤਾ ਵਿਖਾਈ ਰੱਖੀ, ਤੇ ਪੁਲਿਸ ਜਿਹੜੀ ਸੀ ਉਹਨੂੰ ਫਿਰ ਝੁਕਣਾ ਪੈ ਗਿਆ, ਪ੍ਰਸ਼ਾਸਨ ਨੂੰ ਝੁਕਣਾ ਪੈ ਗਿਆ। ਪ੍ਰਸ਼ਾਸਨ ਨੇ ਇਹ ਜਿਹੜੇ ਕਿਸਾਨ ਅਰੈਸਟ ਕੀਤੇ ਸੀਗੇ, ਇਹਦੇ ਵਿੱਚ ਭਾਜਪਾ ਆਗੂਆਂ ਨੂੰ ਬੰਦੀ ਬਣਾਉਣਾ, ਪੁਲਿਸ ਦੀ ਗੱਡੀ ਦੇ ਉੱਤੇ ਪਥਰਾਓ ਕਰਨਾ ਵਗੈਰਾ ਜਿਹੜਾ ਦੀ ਉਹ ਲਾਏ ਸੀਗੇ। ਇਹ ਸਾਰੇ ਦੇ ਸਾਰੇ ਕਿਸਾਨ ਜਿਹੜੇ ਸੀਗੇ ਉਹਨਾਂ ਨੂੰ ਰਿਹਾ ਕਰ ਦਿੱਤਾ, ਔਰ ਇਹਨਾਂ ਦੇ ਉੱਤੇ ਮਾਮਲੇ ਜਿਹੜਾ ਦਰਜ ਕੀਤਾ ਗਿਆ ਉਹਨੂੰ ਵਾਪਸ ਜਿਹੜਾ ਉਹ ਲਿਆ ਜਾਊਗਾ। ਜਿਹੜੇ ਕਿਸਾਨ ਆਗੂ ਸੀਗੇ ਦਿੱਲੀ ਦੀਆਂ ਸਰਹੱਦਾਂ ਤੇ ਬੈਠੇ, ਉਹਨਾਂ ਦੇ ਬਿਆਨ ਇਦੋਂ ਪਹਿਲਾਂ ਆਏ ਕਿ ਜੇ ਤੁਸੀਂ ਕਿਸਾਨਾਂ ਤੇ ਪਰਚਾ ਦਰਜ ਕਰ ਰਹੇ ਹੋ ਤਾਂ ਭੱਦੀ ਸ਼ਬਦਾਵਲੀ ਵਰਤਣ ਵਾਲੇ ਜਿਹੜੇ ਭਾਜਪਾ ਆਗੂ ਨੇ ਉਹਨਾਂ ਦੇ ਉੱਤੇ ਵੀ ਮਾਮਲਾ ਦਰਜ ਕੀਤਾ ਜਾਵੇ, ਕਿਉਂਕਿ ਭੱਦੀ ਸ਼ਬਦਾਵਲੀ ਉੱਥੇ ਇਹਨਾਂ ਆਗੂਆਂ ਨੇ ਵਰਤੀ, ਭੱਦੇ ਇਸ਼ਾਰੇ ਕੀਤੇ, ਪਿਸਤੌਲ ਵੀ ਜਿਹੜਾ ਸੀਗਾ ਉਹ ਵਿਖਾਇਆ। ਇਹਨਾਂ ਦੇ ਉੱਤੇ ਪੁਲਿਸ ਨੇ ਪਰਚਾ ਦਰਜ ਨਹੀਂ ਸੀ ਕੀਤਾ, ਜਿਹਦੇ ਤੋਂ ਕਿਸਾਨ ਜਿਹੜਾ ਉਹ ਭੜਕੇ ਸੀਗੇ। ਤੇ ਹੁਣ ਇਹ ਮਾਮਲਾ ਜਿਹੜਾ ਜੀ ਇਹ ਇਸ ਤਰੀਕੇ ਨਾਲ ਨਿਬੜਿਆ ਕਿ ਸਾਰੇ ਦੇ ਸਾਰੇ ਰਿਹਾ ਕੀਤੇ ਗਏ। ਔਰ ਜਿਹੜੀ ਕਿਸਾਨ ਕਮੇਟੀ ਬਣਾਈ ਸੀ, ਜਿੰਨੀ ਦੇਰ ਆ ਕੇ ਉਹ ਨਾਲ ਕਿਸਾਨਾਂ ਨੂੰ ਲੈ ਕੇ ਆ ਕੇ ਸਟੇਜ ਦੇ ਉੱਤੋਂ ਉਹਨਾਂ ਨੇ ਨਹੀਂ ਦੱਸਿਆ ਕਿ ਆਹ ਸਾਰੇ ਕਿਸਾਨ ਨੇ, ਇਹਨਾਂ ਨੂੰ ਰਿਹਾ ਕਰ ਦਿੱਤਾ ਗਿਆ, ਉਦੋਂ ਤੱਕ ਕਿਸਾਨਾਂ ਨੇ ਇਹ ਧਰਨਾ ਨਹੀਂ ਚੁੱਕਿਆ। ਜਦੋਂ ਧਰਨਾ ਚੁੱਕਿਆ ਤਾਂ ਉਸ ਤੋਂ ਬਾਅਦ ਕੋਈ 2.5 ਤੋਂ 3 ਘੰਟੇ ਟ੍ਰੈਫਿਕ ਨੂੰ ਆਮ ਹੁੰਦਿਆਂ ਲੱਗ ਗਏ, ਕਿਉਂਕਿ ਬਹੁਤ ਲੰਬੀਆਂ ਲਾਈਨਾਂ ਇਸ ਹਾਈਵੇ ਦੇ ਉੱਤੇ ਲੱਗ ਗਈਆਂ ਸੀ। ਜੀ, ਸਿੱਧੇ ਨਹੀਂ ਮੰਨਦੀ ਸਰਕਾਰ ਲੱਗਦਾ। ਤੇ ਅੱਗੇ ਖਬਰ ਕੀਤੀ ਸੀਗੀ ਕੁਝ ਟਾਈਮ ਪਹਿਲਾਂ ਕਿ ਤੋਤੇ ਮਰ ਗਏ ਸੀ ਜਾਮਣਾ ਦੇ ਰੁੱਖਾਂ ਥੱਲੇ। ਹੁਣ ਨੈਸ਼ਨਲ ਗ੍ਰੀਨ ਟ੍ਰਿਬਿਊਨ ਨੇ ਉਸ ਦੀ ਜਾਂਚ ਦੇ ਹੁਕਮ ਦਿੱਤੇ। ਐਕਚੁਅਲੀ ਉਦੋਂ ਜਦੋਂ ਇਹ ਜਿਹੜੀ ਮੈਂ ਆਪਣੇ ਪੇਜ ਦੇ ਉੱਤੇ ਪਾਈ ਸੀਗੀ ਜੀ ਜਿਹੜੀ ਖਬਰ ਕਿ ਤੋਤੇ ਮਰੇ ਪਏ ਪਾਏ ਗਏ ਸੀਗੇ ਜਾਮਨਾ ਦੇ ਰੁੱਖਾਂ ਦੇ ਹੇਠ। ਫਰੀਦਕੋਟ ਦੇ ਵਿੱਚ ਬਹੁਤ ਸਾਰੇ ਜਾਮਨਾ ਦੇ ਰੁੱਖ ਨੇ। ਇਹ ਜਿਹੜਾ ਪ੍ਰਸ਼ਾਸਨ ਹੈ ਉਹ ਥੋੜੇ ਪੈਸਿਆਂ ਦੀ ਖਾਤਰ ਇਹਨਾਂ ਨੂੰ ਠੇਕੇ ਦੇ ਉੱਤੇ ਦੇ ਦਿੰਦਾ। ਜਿੰਨੀ ਦੇਰ ਤੱਕ ਇਹ ਠੇਕੇ ਵਗੈਰਾ ਦੇ ਉੱਤੇ ਨਹੀਂ ਦਿੱਤੇ ਜਾਂਦੇ ਰਹੇ, ਅੱਜ ਤੋਂ ਜੇ ਆਪਾਂ 10 15 20 ਸਾਲ ਪੁਰਾਣੀ ਗੱਲ ਕਰੀਏ, ਇਹਨਾਂ ਨੂੰ ਪੰਛੀਆਂ ਦੇ ਵਾਸਤੇ ਵੀ ਸਮਝਿਆ ਜਾਂਦਾ ਹੁੰਦਾ ਸੀਗਾ ਕਿ ਲੋਕ ਜਿਹੜੇ ਨੇ ਉਹ ਜਿਵੇਂ ਮਰਜ਼ੀ ਥੱਲੋਂ ਹੇਠੋਂ ਚੁੱਕ ਕੇ ਹੀ ਖਾਂਦੇ ਸੀਗੇ। ਮੋਸਟਲੀ ਉੱਪਰੋਂ ਤੋੜਨ ਵਾਲੇ ਘੱਟ ਸੀ, ਤੇ ਅੱਧੇ ਪਚੱਧੇ ਪੰਛੀਆਂ ਨੇ ਖਾਦੇ ਹੁੰਦੇ ਸੀਗੇ। ਪੰਛੀ ਵੀ ਉਨੀ ਦੇਰ ਤੱਕ ਪੰਜਾਬ ਦੇ ਵਿੱਚ ਰਹੇ, ਕਿਉਂਕਿ ਜਿਹੜੇ ਇਸ ਤਰ੍ਹਾਂ ਦੇ ਬੂਟੇ ਨੇ ਉਹਨਾਂ ਦੇ ਉੱਤੇ ਹੀ ਪੰਛੀ ਆਉਂਦੇ ਆ। ਜਿਹੜਾ ਠੇਕੇਦਾਰ ਸੀ ਉਹਨੇ ਇਹਨਾਂ ਦੇ ਉੱਤੇ ਸਪਰੇਅ ਕਰ ਦਿੱਤੀ, ਇਸ ਕਰਕੇ ਕਿ ਇੱਥੇ ਪੰਛੀ ਵਗੈਰਾ ਜਿਹੜੇ ਉਹ ਨਾ ਆਉਣ। ਸਪਰੇਅ ਦੇ ਖਾਲੀ ਡੱਬੇ ਵੀ ਉਦੋਂ ਇਹਨਾਂ ਰੁੱਖਾਂ ਦੇ ਨੇੜੇ ਤੋਂ ਲੱਭੇ ਸੀਗੇ। ਉਹ ਪੇਜ ਦੇ ਉੱਤੇ ਜਿਹੜਾ ਸੀਗਾ ਜੀ ਉਹ ਪੈਣ ਤੋਂ ਬਾਅਦ ਜਿਹੜੇ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਇੱਕ ਵਕੀਲ ਨੇ ਜੀ, ਬਜ਼ੁਰਗ ਨੇ, HC ਅਰੋੜਾ, ਉਹ ਅਕਸਰ ਇਸ ਤਰ੍ਹਾਂ ਦੇ ਕੇਸ ਹੀ ਕਰਦੇ ਆ। ਤੇ ਉਹਨਾਂ ਨੇ ਉਦੋਂ ਜਿਹੜੀਆਂ ਦੀ ਉਹ ਫੋਟੋਆਂ ਤੇ ਬਾਕੀ ਮੰਗਾਇਆ ਸੀ ਸਾਰਾ ਕੁਝ, ਔਰ ਉਹਨਾਂ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਤੱਕ ਅਪਰੋਚ ਕੀਤੀ ਸੀਗੀ ਕਿ 400 ਤੋਂ ਵੱਧ ਤੋਤੇ ਤੇ ਹੋਰ ਪੰਛੀ ਜਿਹੜੇ ਉਹ ਮਰ ਗਏ। ਹੁਣ ਗ੍ਰੀਨ ਟ੍ਰਿਬਿਊਨਲ ਦੇ ਚੇਅਰਮੈਨ ਜਸਟਿਸ ਆਦਰਸ਼ ਕੁਮਾਰ ਗੋਇਲ ਨੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਚੀਫ ਵਾਰਡਨ ਨੂੰ ਹੁਕਮ ਦਿੱਤੇ ਆ ਕਿ ਇਸ ਮਾਮਲੇ ਦੀ ਤੁਰੰਤ ਪੜਤਾਲ ਕਰਕੇ ਕਸੂਰਵਾਰਾਂ ਦੇ ਖਿਲਾਫ ਬਣਦੀ ਕਾਰਵਾਈ ਜਿਹੜੀ ਉਹ ਕੀਤੀ ਜਾਵੇ। ਔਰ ਇਹ ਪ੍ਰਸ਼ਾਸਨ ਇਹਨਾਂ ਨੂੰ, ਜਿਵੇਂ ਮੈਂ ਤੁਹਾਨੂੰ ਦੱਸਿਆ, ਕਿ ਠੇਕੇ ਦੇ ਉੱਤੇ ਦਿੰਦਾ, ਔਰ ਠੇਕੇਦਾਰ ਨੇ ਜਿਹੜਾ ਜਾਮਨ ਹੈ ਉਹਦਾ ਵੱਧ ਝਾੜ ਲੈਣ ਦੇ ਵਾਸਤੇ ਇਹ ਜ਼ਹਿਰੀਲੀ ਸਪਰੇਅ ਕੀਤੀ ਸੀਗੀ।
ਤੋਤੇ, ਘੁੱਗੀਆਂ, ਬਗਲੇ ਤੇ ਹੋਰ ਸੈਂਕੜੇ ਪੰਛੀ ਜਿਹੜੇ ਉਹ ਮਰ ਗਏ ਸੀਗੇ। ਪ੍ਰਸ਼ਾਸਨ ਨੇ ਦਾਅਵਾ ਕੀਤਾ ਸੀਗਾ ਕਿ ਤੇਜ਼ ਹਨੇਰੀ ਦੇ ਕਰਕੇ ਇਹ ਪੰਛੀ ਜਿਹੜੇ ਉਹ ਮਾਰੇ ਗਏ ਨੇ, ਪਰ ਜਿਹੜੇ ਐਕਸਪਰਟ ਵੀ ਨੇ ਉਹ ਵੀ ਇਹ ਗੱਲ ਕਹਿੰਦੇ ਆ ਕਿ ਕਦੇ ਹਨੇਰੀ ਦੇ ਨਾਲ ਪੰਛੀ ਵਗੈਰਾ ਜਿਹੜੇ ਉਹ ਨਹੀਂ ਮਰਦੇ। ਗ੍ਰੀਨ ਟ੍ਰਿਬਿਊਨਲ ਜਿਹੜਾ ਜੀ ਉਹ ਕਹਿੰਦਾ ਕਿ ਇਹ ਮਾਮਲਾ ਬੜਾ ਸੰਜੀਦਾ ਆ, ਇਸ ਕਰਕੇ ਇਹਦੀ ਤੁਰੰਤ ਪੜਤਾਲ ਤੇ ਕਾਰਵਾਈ ਹੋਣੀ ਜਿਹੜੀ ਉਹ ਜ਼ਰੂਰੀ ਆ। ਔਰ ਜਿਹੜੇ ਵਾਤਾਵਰਣ ਪ੍ਰੇਮੀ ਨੇ ਉਹਨਾਂ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਕਿ ਜਿਹੜਾ ਗ੍ਰੀਨ ਟ੍ਰਿਬਿਊਨਲ ਹੈ ਉਹਨੇ ਜਾਂਚ ਦੇ ਆਦੇਸ਼ ਦਿੱਤੇ ਨੇ, ਤੇ ਉਹਨਾਂ ਨੇ ਇਸ ਗੱਲ ਦੀ ਉਮੀਦ ਪ੍ਰਗਟ ਕੀਤੀ ਆ ਕਿ ਗ੍ਰੀਨ ਟ੍ਰਿਬਿਊਨਲ ਜਿਹੜਾ ਉਹ ਇਹਦੀ ਫੇਰ ਜਾਂਚ ਕਰਕੇ ਜੇ ਪ੍ਰਸ਼ਾਸਨ ਦੀ ਗਲਤੀ ਹੈ ਜਾਂ ਜਿਹੜੇ ਠੇਕੇਦਾਰ ਦੀ ਗਲਤੀ ਹੈ ਉਹਦੇ ਉੱਤੇ ਮਾਮਲਾ ਦਰਜ ਕਰਨਗੇ ਜੀ। ਤੇ ਅੱਗੇ ਪਾਵਰਕਾਮ ਦੀ ਜੇ ਗੱਲ ਕਰੀਏ, ਇਹ ਹੁਣ ਖਬਰਾਂ 'ਚ ਹੀ ਰਹਿੰਦੀ ਹੈ ਇਹ ਕੰਪਨੀ, ਤੇ ਉਹ ਵੱਡੇ ਕਰਜ਼ੇ ਥੱਲੇ ਆਏ ਆ। ਇਹ ਸਰਕਾਰਾਂ ਨੇ ਡੋਬਤੀਆਂ, ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹਨਾਂ ਨੇ ਆਪਣੀਆਂ ਵੋਟਾਂ ਦੀ ਖਾਤਰ ਲੋਕਾਂ ਨੂੰ ਮੁਫਤ ਦੇ ਜਿਹੜੇ ਦੇ ਕੇ ਛੁਣਛਣੇ ਇੱਕ ਇੱਕ ਕਰਕੇ ਸਾਰਾ ਕੁਝ ਡੋਬਤਾ। PRTC ਦੀ ਗੱਲ ਵੀ ਕੀਤੀ ਆ, ਡੁੱਬ ਵੀ ਜਾਣੀ ਆ, ਆਹੀ ਹਾਲਾਤ ਉਹਦੇ ਬਣ ਜਾਣੇ ਆ। ਪਾਵਰਕਾਮ ਜਿਹੜਾ ਉਹ ਬਿਜਲੀ ਸਪਲਾਈ ਦੇ ਸੁਧਾਰ ਦੇ ਵਿੱਚ ਹੁਣ 2000 ਕਰੋੜ ਰੁਪਏ ਦਾ ਕਰਜ਼ਾ ਚੁੱਕੂਗਾ। ਪੰਜਾਬ ਸਰਕਾਰ ਨੇ ਇਹਦੇ ਤੇ ਗਰੰਟੀ ਪਾਤੀ ਆ। ਇਹ ਸਰਕਾਰਾਂ ਜਾਣਦੇ ਸਾਈਨ ਵੀ ਹੁੰਦੇ ਆ, ਕਰਜ਼ਾ ਚੁੱਕ ਕੇ ਇੰਨਾ ਕੁ ਫਸਾ ਦਿਓ ਕਿ ਅਗਲੀਆਂ ਸਰਕਾਰਾਂ ਮੁਸ਼ਕਲ 'ਚ ਫਸੀਆਂ ਰਹਿਣ। ਪਾਵਰਕਾਮ ਦੇ ਸਿਰ ਕਰਜ਼ੇ ਦੀ ਪੰਡ ਵੱਡੀ ਹੋ ਗਈ ਆ। ਪਾਵਰਕਾਮ ਨੂੰ ਬੈਂਕਾਂ ਦੇ ਜਿਹੜਾ ਜੀ ਉਹ ਲੜ ਲੱਗਣਾ ਪੈ ਰਿਹਾ। ਜਦੋਂ ਪਾਵਰਕਾਮ ਨੇ ਪੰਜਾਬ ਸਰਕਾਰ ਅੱਗੇ ਨਵੇਂ ਕਰਜ਼ੇ ਦੀ ਗਰੰਟੀ ਦੀ ਗੱਲ ਰੱਖੀ ਤਾਂ ਵਿੱਤ ਵਿਭਾਗ ਨੇ ਇਹ ਤੇ ਕਈ ਇਤਰਾਜ਼ ਲਾਏ ਸੀਗੇ। ਹੁਣ ਪੰਜਾਬ ਸਰਕਾਰ ਨੇ ਆਪਣੇ ਵੱਲੋਂ ਇਸ ਕਰਜ਼ੇ ਦੀ ਗਰੰਟੀ ਦੇ ਦਿੱਤੀ ਹੈ। ਪਾਵਰਕਾਮ ਦੇ ਸਿਰ ਇਸ ਵੇਲੇ 15,590 ਕਰੋੜ ਰੁਪਏ ਦਾ ਕਰਜ਼ਾ ਹੈ, ਜਿਹਦੀਆਂ ਕਿਸ਼ਤਾਂ ਤੇ ਵਿਆਜ ਮੋੜਨ ਦੇ ਉੱਤੇ ਵੱਡੀ ਰਕਮ ਚਲੇ ਜਾਂਦੀ ਹੈ। ਪੰਜਾਬ ਸਰਕਾਰ ਦੇ ਵੱਲੋਂ ਪਾਵਰਕਾਮ ਨੂੰ ਵੇਲੇ ਸਿਰ ਸਬਸਿਡੀ ਦੀ ਰਾਸ਼ੀ ਨਹੀਂ ਜਾਰੀ ਕੀਤੀ ਜਾਂਦੀ। ਇਹ ਸਬਸਿਡੀ ਉਹ ਆ ਜਿਹੜੀ ਕਿਸਾਨਾਂ ਨੂੰ ਮੁਫਤ ਬਿਜਲੀ ਦਿੱਤੀ ਜਾਂਦੀ ਆ। BPL ਜਿਹੜੇ ਬਿਲੋ ਪਾਵਰਟੀ ਲਾਈਨ ਰਹਿੰਦੇ ਨੇ ਉਹਨਾਂ ਨੂੰ ਜਿਹੜੀ ਬਿਜਲੀ ਮੁਫਤ ਦਿੱਤੀ ਜਾਂਦੀ ਆ, ਉਹਦੀ ਸਬਸਿਡੀ। ਇਹ ਕੀਤਾ ਹੀ ਏਦਾਂ ਜਾਂਦਾ ਕਿ ਸਬਸਿਡੀ ਸਰਕਾਰ ਦੇਊਗੀ, ਸਰਕਾਰ ਦੇ ਅੱਲੇ ਪੱਲੇ ਕੁਝ ਨਹੀਂ ਹੈਗਾ। ਇਸੇ ਕਰਕੇ ਜਿਹੜਾ PRTC ਨੂੰ ਜਿਵੇਂ ਸਬਸਿਡੀ ਸੀ ਉਹ ਲੇਟ ਹੋਣੀ ਸ਼ੁਰੂ ਹੋ ਗਈ। ਜੇ 19 ਕੁ ਨਹੀਂ ਦੇ ਸਕਦੀ ਤੇ ਪਾਵਰਕਾਮ ਨੂੰ 6000 ਕਰੋੜ ਰੁਪਏ ਦੀ ਸਬਸਿਡੀ ਕਿੱਥੋਂ ਦੇ ਸਕਦੀ ਹੈ ਸਰਕਾਰ। ਪੰਜਾਬ ਦੇ ਵਿੱਚ ਜਦੋਂ ਬਿਜਲੀ ਸੰਕਟ ਬਣਿਆ ਤਾਂ ਮੁੱਖ ਮੰਤਰੀ ਨੇ 500 ਕਰੋੜ ਰੁਪਏ ਜਾਰੀ ਕਰਨ ਦਾ ਐਲਾਨ ਕੀਤਾ, ਜਿਹਦੇ ਵਿੱਚੋਂ ਜਿਹੜੀ ਰਾਸ਼ੀ ਕੁਝ ਜਾਰੀ ਕੀਤੀ ਗਈ। ਪਿਛਲੇ ਸਮੇਂ ਦੇ ਦੌਰਾਨ ਟਰਾਂਸਮਿਸ਼ਨ ਸਮਰੱਥਾ ਦੇ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ, ਜਿਹਦੇ ਕਰਕੇ ਕੇਂਦਰੀ ਗ੍ਰਿਡ ਤੋਂ ਔਖੇ ਵੇਲੇ ਵਾਧੂ ਬਿਜਲੀ ਲੈਣ ਦੇ ਵਿੱਚ ਮੁਸ਼ਕਲ ਹੋ ਗਈ। ਝੋਨੇ ਦੀ ਲਵਾਈ ਕਰਕੇ ਬਿਜਲੀ ਸੰਕਟ ਨੇ ਸਿਆਸੀ ਤੌਰ ਦੇ ਉੱਤੇ ਹਾਕਮ ਧਿਰ ਦੀਆਂ ਚੂੜਾਂ ਜਿਹੜੀਆਂ ਉਹ ਹਿਲਾਈਆਂ। 2 ਦਿਨ ਪਹਿਲਾਂ ਕੇਂਦਰੀ ਬਿਜਲੀ ਮੰਤਰੀ ਨੇ ਇਹ ਕਿਹਾ ਕਿ ਪੰਜਾਬ ਸਰਕਾਰ ਆਪਣੇ ਸਿਆਸੀ ਲਾਹੇ ਲਈ ਬਿਜਲੀ ਸੈਕਟਰ ਦਾ ਸ਼ੋਸ਼ਣ ਕਰ ਰਹੀ ਹੈ। ਪਾਵਰਕਾਮ ਦਾ ਸਾਲਾਨਾ ਰੈਵਨਿਊ 33,000 ਕਰੋੜ ਰੁਪਏ ਆ ਤੇ ਪਾਵਰਕਾਮ 44,000 ਕਰੋੜ ਦਾ ਕਰਜ਼ਾ ਚੁੱਕ ਸਕਦਾ। ਪਾਵਰਕਾਮ ਨੇ 2000 ਕਰੋੜ ਦਾ ਕਰਜ਼ਾ ਹੁਣ ਚੁੱਕਣਾ, ਜਿਹਦੇ ਚੋਂ 1000 ਕਰੋੜ ਰੁਪਇਆ ਬਿਜਲੀ ਉਤਪਾਦਨ ਤੇ ਬਿਜਲੀ ਸੁਧਾਰਾਂ ਲਈ ਵਰਤਿਆ ਜਾਣਾ, ਜਦੋਂ ਕਿ 1000 ਕਰੋੜ ਰੁਪਇਆ ਵਰਕਿੰਗ ਕੈਪੀਟਲ ਲੋਨ ਵਜੋਂ ਜਿਹੜਾ ਉਹ ਲੈਣਾ। ਪੰਜਾਬ ਸਰਕਾਰ ਨੇ ਪਾਵਰਕਾਮ ਨੂੰ 31 ਮਾਰਚ 21 ਤੱਕ 12,000 ਦੇ ਕਰੀਬ ਕਰੋੜ ਦੇ ਕਰਜ਼ੇ ਤੇ ਗਰੰਟੀ ਦਿੱਤੀ ਆ, ਜਿਹਦੇ ਚੋਂ 1564 ਕਰੋੜ ਰੁਪਇਆ ਇਸੇ ਵਰੇ ਵਾਪਸ ਕੀਤਾ ਜਾਣਾ। ਜਿਹੜਾ ਕਰਜ਼ਾ ਲਿਆ ਜਾਣਾ ਉਹਦੇ ਚੋਂ 557 ਕਰੋੜ ਰੁਪਏ ਬਿਜਲੀ ਉਤਪਾਦਨ ਦੇ ਸੁਧਾਰ ਲਈ ਵਰਤਿਆ ਜਾਣਾ, ਜਦੋਂ ਕਿ 327 ਕਰੋੜ ਰੁਪਏ ਗ੍ਰਿਡਾਂ ਦੇ ਉੱਤੇ ਜਿਹੜਾ ਉਹ ਖਰਚਾ ਕੀਤਾ ਜਾਣਾ। ਚੇਅਰਮੈਨ ਜਿਹੜੇ ਪਾਵਰਕਾਮ ਦੇ ਜੀ ਉਹ ਇਹ ਗੱਲ ਕਹਿੰਦੇ ਕਿ 2000 ਕਰੋੜ ਦਾ ਕਰਜ਼ਾ ਲੈਣ ਲਈ ਸਟੇਟ ਨੇ ਗਰੰਟੀ ਪਾਤੀ ਹੈ। ਜਿੱਧਰ ਮੈਂ ਤੁਹਾਨੂੰ ਇਸ਼ਾਰਾ ਕੀਤਾ ਵੀ ਸਟੇਟ ਨੇ ਗਰੰਟੀ ਪਾਤੀ, ਜਾਓ ਚੁੱਕੋ ਜਿੰਨਾ ਜਿਹੜਾ ਜੀ ਉਹ ਕਰਜ਼ਾ ਚੁੱਕਣਾ। ਜੇ ਅਗਲੀ ਸਰਕਾਰ ਆ ਗਈ ਤੇ ਕੁਝ ਨਵੇਂ ਟੈਕਸ ਲਾ ਦਿੱਤੇ ਜਾਣਗੇ, ਨਹੀਂ ਆਊਗੀ ਤੇ ਜਿਹੜੀ ਆਊਗੀ ਫਿਰ ਉਹ ਜਾਣੇ ਕਿ ਇਸ ਕਰਜ਼ੇ ਨੂੰ ਕਿਵੇਂ ਲਾਉਣਾ। ਬਸ ਪਹਿਲੀਆਂ ਸਰਕਾਰਾਂ ਇਦਾਂ ਹੀ ਕਰਕੇ ਗਈਆਂ ਆ, ਪਹਿਲਾਂ ਹੀ ਖੇਡ ਲੈਂਦੇ ਆ ਚਲਾਕੀਆਂ ਜਿਹੜੀਆਂ ਖੇਡਣੀਆਂ। ਤੇ ਅੱਗੇ ਅਕਾਲੀ ਆਗੂ ਅਨਵਰ ਦੀ ਇੱਕ ਕੋਠੀ ਦੇ ਵਿੱਚੋਂ ਇੱਕ ਨਾ ਡਰੱਗ ਮਿਲੀ ਸੀਗੀ ਤੇ ਉਸਨੇ ਜ਼ਹਿਰ ਪੀ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਐਕਚੁਅਲੀ ਇਹ ਬੜਾ ਚਰਚਾ ਹੋਇਆ ਸੀਗਾ। ਜਿਹੜੇ ਪੰਜਾਬ ਦੇ ਵਿੱਚ ਵੱਡੇ ਡਰੱਗ ਸਕੈਂਡਲ ਫੜੇ ਗਏ ਸੀ ਉਹਨਾਂ ਦੇ ਵਿੱਚੋਂ ਇੱਕ ਇਹ ਸੀਗਾ। ਗੁਰਦੀਪ ਰਾਣੋ ਜਿਹੜਾ ਉਹ ਬਾਅਦ ਦੇ ਵਿੱਚ ਜ਼ਿਆਦਾ ਐਕਟਿਵ ਹੁੰਦਾ ਜਦੋਂ ਇੱਕ ਜਿਹੜਾ ਵਿਅਕਤੀ ਇੱਥੇ ਫੜਿਆ ਗਿਆ ਸੀਗਾ
ਗੁਜਰਾਤ ਤੋਂ ਉਹ ਭੱਜ ਗਿਆ, ਗੁਜਰਾਤ ਤੋਂ ਇਹ ਫੜੀ ਗਈ ਸੀ ਡਰੱਗ, ਤੇ ਗੁਜਰਾਤ ਦੀ ਜਿਹੜੀ ਐਸਟੀਐਫ ਹੈ ਉਹਨੇ ਉਹਦੀ ਜਿਹੜਾ ਪੈੜ ਦੇ ਉੱਤੇ ਇੱਥੇ ਪੰਜਾਬ ਦੀ ਐਸਟੀਐਫ ਨੇ ਅੰਮ੍ਰਿਤਸਰ ਦੇ ਇੱਕ ਏਰੀਏ ਦੇ ਵਿੱਚ ਕੋਠੀ ਦੇ ਉੱਤੇ ਛਾਪਾ ਮਾਰਿਆ। ਉੱਥੋਂ ਜਿਹੜੇ ਵਿਅਕਤੀ ਫੜੇ ਗਏ ਸੀਗੇ ਉਹਨਾਂ ਕੋਲੋਂ 197 ਕਿਲੋ ਜਿਹੜੀ ਉਹ ਹੈਰੋਇਨ ਫੜੀ ਗਈ ਸੀ। ਜਿਹੜੀਆਂ ਬਹੁਤ ਵੱਡੀਆਂ ਖੇਪ ਫੜੀਆਂ ਗਈਆਂ ਨੇ ਹੈਰੋਇਨ ਦੀਆਂ, ਉਹਨਾਂ ਦੇ ਵਿੱਚੋਂ ਇੱਕ ਇਹ ਸੀਗੀ। ਐਸਟੀਐਫ ਜਿਹੜਾ ਸੀਗਾ ਉਹਨੇ ਉਦੋਂ ਅਨਵਰ ਮਸੀਹ ਜਿਹੜਾ ਕਿ ਅਕਾਲੀ ਆਗੂ ਹੈ, ਔਰ ਉਹ ਅਕਾਲੀ ਆਗੂ ਜਿਹੜਾ ਅਨਵਰ ਮਸੀਹ ਆ ਉਹਦੀਆਂ ਫੋਟੋਆਂ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਵਿਕਰਮ ਸਿੰਘ ਮਜੀਠੀਆ ਦੇ ਨਾਲ ਜਿਹੜੀਆਂ ਉਹ ਆਈਆਂ ਸੀਗੀਆਂ ਉਸ ਟਾਈਮ, ਕਿਉਂਕਿ ਉਹ ਅਕਾਲੀਆਂ ਦੇ ਨਾਲ ਨੇੜਤਾ ਰੱਖਣ ਵਾਲਾ ਸੀ। ਕੁਝ ਸਾਲਾਂ ਦੇ ਵਿੱਚ ਉਹ ਬਹੁਤ ਅਮੀਰ ਹੋ ਗਿਆ ਸੀ। ਇਹ ਜਿਹੜੀ ਕੋਠੀ ਸੀਗੀ ਇਹ ਅਨਵਰ ਮਸੀਹ ਦੀ ਸੀ। ਐਸਟੀਐਫ ਨੇ ਕਈ ਵਾਰੀ ਉਹਨੂੰ ਜਾਂਚ ਦੇ ਵਿੱਚ ਸੱਦਿਆ, ਉਹ ਇਹ ਕਹਿੰਦਾ ਕਿ ਮੈਂ ਕੋਠੀ ਕਿਰਾਏ ਤੇ ਦਿੱਤੀ ਹੋਈ ਸੀ। ਇਹਦਾ ਕੋਈ ਸਬੂਤ ਉਹ ਨਹੀਂ ਦੇ ਸਕਿਆ ਕਿ ਇਹ ਕੋਠੀ ਉਹਨੇ ਕਿਰਾਏ ਦੇ ਉੱਤੇ ਦਿੱਤੀ ਹੋਈ ਸੀ। ਜੇ ਦਿੱਤੀ ਸੀ ਤੇ ਲਿਖ ਲਿਖਾ ਕੀ ਸੀਗਾ, ਲਿਖ ਲਿਖਾ ਕੀ ਕੀਤਾ, ਕਿੰਨੇ ਦੇ ਵਿੱਚ ਕਿਰਾਏ ਦੇ ਉੱਤੇ ਦਿੱਤੀ, ਜਦੋਂ ਕਿ ਇਹ ਗੱਲ ਚੱਲਦੀ ਸੀ ਕਿ ਅਨਵਰ ਮਸੀਹ ਨੇ ਕੋਈ ਇਹ ਕੋਠੀ ਕਿਰਾਏ ਤੇ ਨਹੀਂ ਸੀ ਦਿੱਤੀ, ਬਲਕਿ ਕਾਰੋਬਾਰ ਜਿਹੜਾ ਜੀ ਉਹਦਾ ਚੱਲਦਾ ਸੀਗਾ। ਉਹਨੇ ਇਸ ਮਾਮਲੇ ਦੇ ਵਿੱਚ ਲੋਕਲ ਅਦਾਲਤ ਦੇ ਵੱਲੋਂ ਜ਼ਮਾਨਤ ਦੀ ਅਰਜ਼ੀ ਉਹਦੀ ਰੱਦ ਕਰਤੀ। ਇਸ ਮਾਮਲੇ ਨੂੰ ਲੈ ਕੇ ਉਹਦੇ ਸਮਰਥਕ ਤੇ ਮਸੀਹ ਭਾਈਚਾਰੇ ਦੇ ਨਾਲ ਸੰਬੰਧਿਤ ਜਿਹੜੇ ਲੋਕ ਸੀ ਉਹਨਾਂ ਨੇ ਸਪੈਸ਼ਲ ਟਾਸਕ ਫੋਰਸ ਦੇ ਦਫ਼ਤਰ ਦੇ ਬਾਹਰ ਰੋਸ ਵਿਖਾਵਾ ਕੀਤਾ, ਜਿਹਦੇ ਚ ਅਨਵਰ ਮਸੀਹ ਵੀ ਆ ਗਿਆ। ਤੁਸੀਂ ਦੇਖੋ ਇਹਨੂੰ ਧਰਮ ਦਾ ਮਾਮਲਾ ਕਿਵੇਂ ਬਣਾਇਆ ਜਿਹੜਾ ਉਹ ਜਾ ਰਿਹਾ। ਉਹ ਕਹਿੰਦਾ ਕਿ ਉਹਨੂੰ ਨਜਾਇਜ਼ ਫਸਾਇਆ ਜਾ ਰਿਹਾ। ਇਹ ਵੀ ਕਹਿੰਦਾ ਕਿ ਪੁਲਿਸ ਅਧਿਕਾਰੀ ਉਹਦੇ ਤੋਂ ਪੈਸੇ ਦੀ ਮੰਗ ਕਰ ਰਹੇ ਆ। ਜੇ ਪੈਸੇ ਦੀ ਮੰਗ ਕਰ ਰਹੇ ਆ ਤੇ ਪੁਲਿਸ ਅਧਿਕਾਰੀਆਂ ਦੇ ਉੱਤੇ ਸਿੱਧਮ ਸਿੱਧਾ ਦੋਸ਼ ਜਿਹੜਾ ਉਹ ਲਾਵੇ। ਉਹਨੇ ਜ਼ਹਿਰ ਦੀ ਸ਼ੀਸ਼ੀ ਕੱਢੀ ਜੇਬ ਚੋਂ ਤੇ ਉਹ ਪੀ ਲਈ, ਔਰ ਉਹ ਜਦੋਂ ਉੱਥੇ ਉਹਨੇ ਡਿੱਗਣ ਦਾ ਕੀਤਾ ਐਕਸ਼ਨ, ਤੇ ਉਹਦੇ ਨਾਲ ਦੇ ਜਿਹੜੇ ਸੀ ਉਹਨੂੰ ਦਵਾ ਸੱਟ ਚੁੱਕ ਕੇ ਲੈ ਗਏ ਹਸਪੀਟਲ ਦੇ ਵਿੱਚ, ਜਿੱਥੇ ਉਹਦੀ ਹਾਲਤ ਜਿਹੜੀ ਆ ਉਹ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਆ। ਇਹ ਵੀ ਪੁਲਿਸ ਦੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਹਦੀ ਜਾਨ ਬਚਾਉਣ ਨੂੰ ਤਰਜੀਹ ਜਿਹੜੀ ਆ ਉਹ ਦਿੱਤੀ ਜਾ ਰਹੀ ਆ, ਉਹਦੀ ਹਾਲਤ ਸਥਿਰ ਹੈ। ਜਿਹੜੇ ਅਫਸਰ ਨੇ ਉਹ ਕਹਿੰਦੇ ਨੇ ਕਿ ਮਾਮਲਾ ਅਦਾਲਤ ਦੇ ਵਿੱਚ ਆ, ਤੇ ਹੁਣ ਅਦਾਲਤ ਉਹਨੂੰ ਜ਼ਮਾਨਤ ਨਹੀਂ ਦੇ ਰਹੀ, ਤੇ ਉਹਦੇ ਵਿੱਚ ਅਸੀਂ ਜਿਹੜਾ ਉਹ ਕੀ ਕਰੀਏ। ਆ ਵਿਰਸਾ ਸਿੰਘ ਵਲਟੋਹਾ ਹੋਰੀ ਲੈ ਕੇ ਬੈਠੇ ਸੀ ਪ੍ਰੈਸ ਕਾਨਫਰੰਸ ਇੱਕ ਕੁਝ ਦਿਨ ਪਹਿਲਾਂ, ਕਿ ਫੋਟੋਆਂ ਜਿਹੜੀਆਂ ਦੀ ਆ ਗਈਆਂ। ਮੇਰਾ ਖਿਆਲ ਇੱਕ ਪ੍ਰੈਸ ਕਾਨਫਰੰਸ ਤਾਂ ਇੱਧਰ ਵੀ ਹੁਣ ਬਣਦੀ ਆ ਕਿ ਫੋਟੋਆਂ ਤਾਂ ਉਹੋ ਜਿਹੀਆਂ ਹੀ ਸੀਗੀਆਂ ਇਹ ਵੀ, ਤੇ ਉਹ ਜਿਹੜਾ ਜੀ ਬਜਾਏ ਇਹਦੇ ਕਿ ਸਾਹਮਣਾ ਕਰਨ ਦੇ ਭੱਜ ਕਿਉਂ ਰਿਹਾ ਜੀ ਸਾਹਮਣਾ ਕਰਨ ਦੀ ਹਿੰਮਤ ਨਹੀਂ ਗਈ ਜੀ। ਤੇ ਅੱਗੇ ਗੱਲ ਕਰਦੇ ਹਾਂ, ਜੋ ਭਾਰਤੀ ਕੁੜੀਆਂ ਪੜ੍ਹਨ ਆਉਂਦੀਆਂ ਆ ਕੈਨੇਡਾ ਦੇ ਵਿੱਚ, ਅੱਜ ਕੱਲ੍ਹ ਉਹਨਾਂ ਦੀ ਗੱਲਬਾਤ ਇੰਨੀ ਆ, ਪਰ ਨੋਟ ਤੇ ਸਾਈਨ ਕਰਕੇ ਉਹ ਆਉਂਦੀਆਂ ਆ, ਵਿਆਹ ਕਰਾ ਕੇ ਆਉਂਦੀਆਂ ਆ, ਤੇ ਪਰ ਬਾਹਰ ਆਣ ਕੇ ਉਹ ਲੱਖਾਂ ਡਾਲਰ ਡਕਾਰ ਕੇ ਫਿਰ ਮੁੱਕਰ ਜਾਂਦੀਆਂ। ਇਹ ਮਾਮਲਾ ਬੜਾ ਸਾਹਮਣੇ ਆਇਆ। ਦੇਖੋ ਚੱਲ ਤਾਂ ਇਹ ਰਿਹਾ ਜੀ ਦੇਰ ਤੋਂ, ਪੰਜਾਬੀ ਇਮੀਗ੍ਰੇਸ਼ਨ ਦੇ ਨਾਲ ਫਰਾਡ ਕਰਦੇ ਆ, ਇਹ ਗੱਲ ਐਕਸੈਪਟ ਕਰਨੀ ਚਾਹੀਦੀ ਆ। ਜਦੋਂ ਵਿਆਹ ਕਰਾ ਕੇ ਆਉਂਦੇ ਸੀ ਉਦੋਂ ਵੀ ਨਕਲੀ ਵਿਆਹ ਹੁੰਦੇ ਸੀਗੇ। ਮੈਨੂੰ ਯਾਦ ਆਇਆ ਕਿ ਇੱਕ ਇਮੀਗ੍ਰੇਸ਼ਨ ਅਧਿਕਾਰੀ ਨੇ, ਕੋਈ 15 ਸਾਲ ਪਹਿਲਾਂ ਦੀ ਗੱਲ ਹੈ, ਉਹਨੇ ਇਹ ਦੇਖਿਆ ਕਿ ਜਿਹੜੇ 2-3 ਵਿਆਹਾਂ ਦੀ ਵੀਡੀਓ ਦੇਖ ਰਿਹਾ ਵੀ ਉਹਦੇ ਵਿੱਚ ਸਾਰਾ ਕੁਝ ਇੱਕੋ ਜਿਹਾ ਕਿਉਂ ਲੱਗਦਾ, ਬਰਾਤੀ ਵੀ ਉਹੀ ਨੇ, ਬੈਂਡ ਵਾਲੇ ਵੀ ਉਹੀ ਨੇ, ਰਿਸ਼ਤੇਦਾਰ ਵੀ ਉਹੀ ਨੇ। ਫਿਰ ਉਹਦੀ ਇਨਵੈਸਟੀਗੇਸ਼ਨ ਹੋਈ ਤੇ ਇੱਕ ਮਾਲਵੇ ਦੇ ਖੇਤਰ ਦੇ ਵਿੱਚ ਫੜਿਆ ਗਿਆ ਸੀਗਾ ਮੈਰਿਜ ਪੈਲੇਸ। ਉਹ ਬਰਾਤੀ ਵੀ ਕਿਰਾਏ ਤੇ ਦਿੰਦੇ ਸੀਗੇ ਤੇ ਰਿਸ਼ਤੇਦਾਰ ਵੀ ਕਿਰਾਏ ਤੇ ਦਿੰਦੇ ਸੀ। ਨਕਲੀ ਵਿਆਹ ਉਦੋਂ ਕਰਾਏ ਜਾਂਦੇ ਹੁੰਦੇ ਸੀ। ਇਹ ਮਾਮਲਾ ਬੜਾ ਕੈਨੇਡਾ ਦੇ ਵਿੱਚ ਭਖਦਾ ਰਿਹਾ। ਮੁੜ ਕੇ ਇਮੀਗ੍ਰੇਸ਼ਨ ਦੇ ਵਿੱਚ ਸਖਤੀਆਂ ਹੋ ਗਈਆਂ, ਉੱਥੋਂ ਇਹ ਠੱਲਿਆ ਗਿਆ। ਹੁਣ ਆ ਨਵਾਂ ਜਿਹੜਾ ਫਰਾਡ ਆ ਇਹ ਸ਼ੁਰੂ ਹੋਇਆ। ਇਹ ਸਟੂਡੈਂਟ ਜਿਹੜੇ ਜਾਂਦੇ ਨੇ ਇੱਥੇ ਵਿਆਹ ਕਰਾ ਲੈਂਦੇ ਨੇ। ਇੱਥੋਂ ਦੀਆਂ ਪੰਜਾਬੀ ਦੀਆਂ ਮੁੱਖ ਅਖਬਾਰਾਂ ਜਿਹੜੇ ਆਪਣੇ ਆਪ ਨੂੰ ਪੰਜਾਬ ਦੀ ਆਵਾਜ਼ ਵੀ ਅਖਵਾਉਂਦੀਆਂ ਨੇ, ਉਹਨਾਂ ਦੇ ਵਿੱਚ ਵੀ ਤੁਸੀਂ ਇਹ ਇਸ਼ਤਿਹਾਰ ਪੜ੍ਹ ਸਕਦੇ ਹੋ। ਇੰਨੇ ਬੈਂਡ ਵਾਲੀ ਲੜਕੀ ਨੂੰ ਵਰ ਦੀ ਲੋੜ ਹੈ, ਉਹੀ ਸੰਪਰਕ ਕਰਨ ਜਿਹੜਾ ਉਹਦਾ ਕੈਨੇਡਾ ਜਾਣ ਦਾ ਖਰਚਾ ਕਰ ਸਕਣ। ਇੱਥੋਂ ਕਹਾਣੀ ਜਿਹੜੀ ਆ ਫਿਰ ਸੌਦੇਬਾਜ਼ੀ ਦੀ ਸਟਾਰਟ ਹੁੰਦੀ ਆ। ਇੱਕ ਤਾਂ ਜਿਹੜਾ ਜਾਣ ਦੇ ਉੱਤੇ ਪੈਸਾ 25-30 ਲੱਖ ਰੁਪਈਆ ਉਹ ਲਾਇਆ ਜਾਂਦਾ ਮੁੰਡੇ ਦੇ ਪਰਿਵਾਰ ਦੇ ਵੱਲੋਂ, ਜ਼ਮੀਨ ਗਹਿਣੇ ਧਰ ਕੇ, ਜ਼ਮੀਨ ਵੇਚ ਕੇ। ਬਾਕੀ ਜਿਹੜਾ ਉੱਥੇ ਖਰਚਾ 3-4 ਮਹੀਨੇ ਦਾ ਉਹ ਕੀਤਾ ਜਾਂਦਾ, ਵਿਆਹ ਕੀਤਾ ਜਾਂਦਾ ਇੱਥੇ ਬਕਾਇਦਾ ਤੌਰ ਦੇ ਉੱਤੇ ਪੱਕਿਆ। ਉਹ ਉੱਥੇ ਜਾ ਕੇ ਜਿਹੜਾ ਜੀ ਉਹ ਮੁੱਕਰ ਜਾਂਦੀਆਂ ਨੇ ਕੁੜੀਆਂ। ਕੀ ਉਹਦੇ ਪਿਛਲੀ ਜਿਹੜੀ ਕਹਾਣੀ ਆ ਇਹ ਇੱਕ ਤੋਂ ਬਾਅਦ ਦੂਜੀ ਤੋਂ ਬਾਅਦ ਤੀਜੀ ਜਿਹੜੀਆਂ ਆਉਣੀਆਂ ਸ਼ੁਰੂ ਹੋਈਆਂ, ਤੇ ਇਸ ਵੇਲੇ ਪਰਮਾਰ ਹੋ ਗਈ ਇਹਨਾਂ ਕਹਾਣੀਆਂ ਦੀ।
ਇੱਥੇ ਬਰਨਾਲੇ ਦੇ ਨੇੜੇ ਧਨੌਲੇ ਕੋਲੇ ਪਿੰਡ ਪੈਂਦਾ, ਉੱਥੇ ਇੱਕ ਮੁੰਡਾ ਖੁਦਕੁਸ਼ੀ ਕਰ ਗਿਆ। ਉਹਦੇ ਮਾਪੇ ਕਹਿੰਦੇ ਕਿ ਕਹਾਣੀ ਇਹੀ ਸੀ ਕਿ ਕੁੜੀ ਸੱਦੀ ਨਹੀਂ ਸੀ। ਕੁੜੀ ਵਾਲੇ ਜਿਹੜੇ ਕਹਿੰਦੇ ਜੀ ਨਹੀਂ, ਉਹਦੀ ਤਾਂ ਹਾਰਟ ਅਟੈਕ ਨਾਲ ਮੌਤ ਹੋਈ ਆ, ਐਵੇਂ ਬਣਾਇਆ ਜਾ ਰਿਹਾ ਪਰਿਵਾਰ ਦੇ ਵੱਲੋਂ। ਅੱਛਾ, ਸਾਡੇ ਸ਼ੋਧੇ ਜਿਹੜੇ ਬੈਠੇ ਆ ਐਡੇ ਸੋਸ਼ਲ ਮੀਡੀਆ ਦੇ ਉੱਤੇ, ਉਹਨਾਂ ਨੇ ਆਪਣਾ ਜਿਹੜੀ ਦੀ ਉਹ ਡੁਗਡੁਗੀ ਚਲਾਈ ਹੋਈ ਆ। ਦੇ ਤੇਰੇ ਦੀ ਕੁੜੀਆਂ ਦੀਆਂ ਫੋਟੋਆਂ, ਮੁੰਡਿਆਂ ਦੀਆਂ ਜਿਹੜੀਆਂ ਉਹ ਫੋਟੋਆਂ ਪਾ, ਵਿਆਹਾਂ ਦੀਆਂ ਨਿੱਜੀ ਐਲਬਮਸ ਨੇ ਉਹ ਸ਼ੇਅਰ ਤੋਂ ਸ਼ੇਅਰ ਅੱਗੇ ਕਰੀ ਜਾ ਰਹੇ ਆ। ਔਰ ਉਹ ਇਹ ਕਹਿ ਰਹੇ ਆ ਕਿ ਅਸੀਂ ਡਿਪੋਰਟ ਕਰਾ ਕੇ ਜਿਹੜਾ ਜੀ ਉਹ ਰਹਾਂਗੇ। ਡਿਪੋਰਟ ਇਦਾਂ ਨਹੀਂ ਹੋ ਸਕਦਾ ਕਿਸੇ ਵੀ ਹਾਲਤ 'ਚ। ਪਿਛਲੇ ਦਿਨਾਂ 'ਚ ਸ਼ਾਇਦ ਤੁਸੀਂ ਇੱਕ ਦੋ ਚੀਜ਼ਾਂ ਸੁਣੀਆਂ ਹੋਣਗੀਆਂ, ਹੁਣ ਆਹ ਕੁੜੀ ਡਿਪੋਰਟ ਹੋ ਗਈ, ਹੁਣ ਆਹ ਹੋ ਗਈ, ਉਹਨੂੰ ਜਹਾਜ਼ ਦੀ ਫਲਾਈਟ ਫੜਾਤੀ। ਇਦਾਂ ਦਾ ਕੁਝ ਵੀ ਨਹੀਂ ਹੋਇਆ। ਸਭ ਫੇਕ ਜਿਹੜਾ ਉਹ ਦਿਖਾਇਆ ਜਾ ਰਿਹਾ ਸੀਗਾ, ਉਹ ਲਾਈਕਸ ਤੇ ਕਮੈਂਟ ਵਾਲੇ ਜਿਹੜੇ ਚੱਕਰਾਂ ਦੇ ਵਿੱਚ। ਕਿਉਂਕਿ ਡਿਪੋਰਟ ਤਾਂ ਹੋ ਨਾ ਜੇ ਇੱਥੋਂ ਕੋਈ ਲੀਗਲ ਐਕਸ਼ਨ ਇੰਡੀਆ ਤੋਂ ਲਿਆ ਜਾਊਗਾ ਗ੍ਰਹਿ ਮੰਤਰਾਲੇ ਦੇ ਵੱਲੋਂ। ਇੱਥੇ ਮਨੀਸ਼ਾ ਗੁਲਾਟੀ ਨੇ ਜਿਹੜੇ ਇੱਥੇ ਵੂਮਨ ਕਮਿਸ਼ਨ ਜਿਹੜਾ ਉਹਦੇ ਚੇਅਰਪਰਸਨ ਨੇ, ਉਹ ਕੱਲ ਚਲੇ ਗਏ ਇੱਥੇ ਮੁੰਡੇ ਜਿੱਥੇ ਖੁਦਕੁਸ਼ੀ ਕੀਤੀ। ਕਹਿੰਦੇ ਜੀ ਮੈਨੂੰ ਦਿਓ ਐਪਲੀਕੇਸ਼ਨਾਂ, ਮੈਂ ਸਾਰੀਆਂ ਨੂੰ ਕੁੜੀਆਂ ਨੂੰ ਉੱਥੋਂ ਇਹਨਾਂ ਨੂੰ ਡਿਪੋਰਟ ਕਰਾਉਂ ਜਿਨ੍ਹਾਂ ਨੇ ਆਹ ਕੁਝ ਕੀਤਾ। ਮਨੀਸ਼ਾ ਗੁਲਾਟੀ ਕੋਲੇ ਅਥਾਰਟੀ ਕੀ ਹੈ ਜੀ ਕਿ ਉਹ ਇਹਨਾਂ ਨੂੰ ਡਿਪੋਰਟ ਕਰਾ ਸਕੇ? ਮਤਲਬ ਕਿ ਇੱਥੇ ਸਿਆਸਤ ਜਿਹੜੀ ਹੈ ਨਾ ਹਰੇਕ ਚੀਜ਼ ਦੇ ਉੱਤੇ ਹੋਣੀ ਸ਼ੁਰੂ ਹੋ ਜਾਂਦੀ ਆ। ਮਨੀਸ਼ਾ ਗੁਲਾਟੀ ਉਹੀ ਨੇ ਜਿਹੜੇ ਚਰਨਜੀਤ ਚੰਨੀ ਨੂੰ ਸਬਕ ਸਿਖਾਉਣ ਦੀ ਗੱਲ ਕਰਦੇ ਸੀਗੇ ਵੀ 2-4 ਦਿਨਾਂ ਦੇ ਵਿੱਚ ਵੀ ਮੈਂ ਦੱਸੂ ਕੀ ਆ, ਮੁੜ ਕੇ ਫੂਕ ਵੀ ਨਿਕਲ ਗਈ। ਔਰ ਹੁਣ ਉਹ ਇਸ ਪਾਸੇ ਵੱਲ ਨੂੰ ਤੁਰ ਪਏ। ਤੇ ਮਨੀਸ਼ਾ ਗੁਲਾਟੀ ਨੇ ਜਾਣਾ ਸੀਗਾ, ਉੱਥੇ ਪਤਾ ਲੱਗਿਆ ਤਾਂ ਵੱਡੀ ਗਿਣਤੀ ਦੇ ਵਿੱਚ ਉਹ ਨੌਜਵਾਨ ਉੱਥੇ ਪਹੁੰਚ ਗਏ ਜੀ ਜਿਨ੍ਹਾਂ ਦੇ ਨਾਲ ਇਸ ਤਰ੍ਹਾਂ ਦੇ ਧੋਖੇ ਹੋਏ ਆ। ਉਹ ਕਹਿੰਦੇ ਜੀ ਮਨੀਸ਼ਾ ਗੁਲਾਟੀ ਸਾਡੇ ਨਾਲ ਵੀ ਗੱਲ ਕਰਨ, ਅਸੀਂ ਵੀ ਇਹੋ ਜਿਹੀਆਂ ਠੱਗੀਆਂ ਦਾ ਜਿਹੜਾ ਸ਼ਿਕਾਰ ਹੋਏ ਆ। 42 ਲੋਕ ਉੱਥੇ ਜਿਹੜੇ ਜੀ ਉਹ ਪਹੁੰਚ ਗਏ ਉਹਦੇ ਨਾਲ ਮੁਲਾਕਾਤ ਕਰਨ ਦੇ ਵਾਸਤੇ ਵੀ ਸਾਨੂੰ ਵੀ ਕੈਨੇਡਾ ਦੇ ਜਿਹੜੇ ਉਹ ਲਾਰੇ ਲੱਗੇ ਸੀਗੇ, ਪੈਸੇ ਅਸੀਂ ਦੇ ਦਿੱਤੇ। 25 ਤੋਂ ਲੈ ਕੇ 33-34 ਲੱਖ ਤੱਕ, ਕੁਝ ਕੇਸਾਂ ਦੇ ਵਿੱਚ 40 ਲੱਖ ਤੱਕ ਵੀ ਜਿਹੜਾ ਉਹ ਲੱਗਿਆ ਦੱਸਿਆ ਜਾ ਰਿਹਾ ਜੀ। ਔਰ ਉਹ ਇਹ ਕਹਿੰਦੇ ਕਿ ਸਾਨੂੰ ਵੀ ਇਨਸਾਫ ਜਿਹੜਾ ਉਹ ਦਿਵਾਇਆ ਜਾਵੇ। ਇਹ ਨਵੇਂ ਕਿਸਮ ਦੇ ਜਿਹੜਾ ਜੀ ਸਾਰਾ ਕੁਝ ਚੱਲ ਪਿਆ। ਪੰਜਾਬੀ ਜਿਹੜੇ ਨੇ ਉਹ ਪਤਾ ਨਹੀਂ ਕਿਸ ਪਾਸੇ ਵੱਲ ਨੂੰ ਜਿਹੜਾ ਤੁਰ ਪਿਆ। ਕਿਸੇ ਸਮੇਂ ਕਿਹਾ ਜਾਂਦਾ ਹੁੰਦਾ ਸੀਗਾ ਜਿਹੜੀ ਕਿ ਖਾਸ ਤੌਰ ਦੇ ਉੱਤੇ ਇੱਕ ਜਿਹੜਾ ਕਲਚਰ ਹੈ ਉਹਦੀ ਇੱਕ ਪਛਾਣ ਵੀ ਜਿਹੜੀ ਇਹ ਹੁੰਦੀ ਸੀਗੀ ਕਿ ਜ਼ੁਬਾਨ ਦੇ ਸਿਰ ਦੇ ਉੱਤੇ ਸਾਰਾ ਕੁਝ ਚੱਲਦਾ। ਹੁਣ ਜਿਹੜਾ ਜੀ ਕੰਮ ਹੋ ਗਿਆ ਖਰਾਬ। ਹੁਣ ਚੱਲਦਾ ਪਰ ਨੋਟ ਦੇ ਸਿਰ ਦੇ ਉੱਤੇ। ਪਰ ਨੋਟ ਕਿੰਨੇ ਦਾ? 100 ਰੁਪਈਆ। ਮਤਲਬ ਕਿ ਜਿਹੜੇ ਰਿਸ਼ਤੇ ਨੇ ਉਹਨਾਂ ਦੀ ਵੈਲਿਊ 100 ਰੁਪਈਆ ਜਿਹੜੀ ਉਹ ਰਹਿ ਗਈ ਆ। ਮੈਂ ਕਈ ਵਾਰੀ ਮੈਂਸ਼ਨ ਕਰਦਾ ਹੁੰਦਾ ਕਿ ਜਿਹੜਾ ਸਕੂਲ ਸੀ ਜਿੱਥੇ ਪੜ੍ਹਦੇ ਸੀ ਉੱਥੇ ਲਿਖਿਆ ਹੁੰਦਾ ਸੀਗਾ ਕਿ ਜਿਹੜਾ ਰਿਸ਼ਵਤ ਲੈਣਾ ਪਾਪ ਹੈ ਜਾਂ ਦਾਜ ਲੈਣਾ ਪਾਪ ਹੈ, ਲਿਖਿਆ ਹੁੰਦਾ ਸੀ। ਤੇ ਉਹ ਅੱਜ ਕੱਲ ਸਕੂਲਾਂ ਦੇ ਵਿੱਚ ਜੇ ਕਿਤੇ ਤੁਸੀਂ ਜਾਓ ਨਾ ਤੇ ਉੱਥੇ ਹੁਣ ਵਰਡਿੰਗ ਬਦਲ ਗਈ ਆ। ਉੱਥੇ ਲਿਖਿਆ ਹੈ ਰਿਸ਼ਵਤ ਲੈਣਾ ਕਾਨੂੰਨੀ ਜੁਰਮ ਹੈ, ਦਾਜ ਲੈਣਾ ਕਾਨੂੰਨੀ ਜੁਰਮ ਹੈ। ਮਤਲਬ ਕਿ ਉਹ ਪਾਪ ਨਹੀਂ ਰਿਹਾ ਹੁਣ। ਤੋ ਇਸ ਕਰਕੇ ਇਹ ਜਿਹੜਾ ਜੀ ਬਦਲੇ ਹੋਏ ਹਾਲਾਤਾਂ ਦੇ ਵਿੱਚ ਪਰ ਨੋਟ ਦੇ ਉੱਤੇ ਜਦੋਂ ਸਾਰਾ ਕੁਝ ਜਿਹੜਾ ਹੋਣਾ ਸ਼ੁਰੂ ਹੋ ਗਿਆ, ਇਹ ਨਿਘਾਰ ਆਉਣਾ ਲਾਜ਼ਮੀ ਸੀਗਾ। ਪਰ ਇਹ ਪੰਜਾਬੀ ਭਾਈਚਾਰੇ ਨੂੰ ਕਿੱਧਰ ਲੈ ਤੁਰੂਗਾ ਅਜੇ ਇਹ ਆਪਣੇ ਮੀਡੀਆ ਤੱਕ ਸੀਮਤ ਹੈ। ਜਦੋਂ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਇਹ ਗੱਲਾਂ ਆਉਣਗੀਆਂ ਇਹ ਕੈਸੀ ਤੋਏ ਤੋਏ ਹੋਊਗੀ ਤੁਸੀਂ ਸੋਚ ਸਕਦੇ ਹੋ। ਹਰ ਇੱਕ ਨੂੰ ਸ਼ੱਕੀ ਨਜ਼ਰਾਂ ਦੇ ਨਾਲ ਦੇਖਿਆ ਜਾਊਗਾ। ਅਸੀਂ ਅੱਗੇ ਨਹੀਂ ਨਾ ਸੋਚਦੇ ਅਸੀਂ ਕਰ ਕੀ ਰਹੇ ਹਾਂ। ਅੱਗੇ ਸਰਕਾਰ ਤੇ ਕਾਂਗਰਸ ਦੀ ਆ ਪੰਜਾਬ ਦੇ ਵਿੱਚ, ਤੇ ਜਿਹੜੇ ਬਿਜਲੀ ਦੇ ਸਮਝੌਤੇ ਕੀਤੇ ਆ ਜਾਂ ਇੱਧਰ ਉੱਧਰ ਕੀਤੇ ਉਹ ਅਕਾਲੀਆਂ ਨੇ ਕੀਤੇ ਆ। ਤੇ ਆ ਜਿਹੜਾ ਅੱਗੇ ਧਰਨਾ ਦਿੱਤਾ ਗਿਆ ਭਗਵੰਤ ਮਾਨ ਦੀ ਕੋਠੀ ਅੱਗੇ, ਉਹਦੇ ਕੀ ਮਾਇਨੇ ਹੋਏ? ਸਮਝ ਨਹੀਂ ਲੱਗੀ ਜੀ। ਇਹ ਮਤਲਬ ਕਿ ਇਹ ਕੀ ਜਿਹੜਾ ਉਹ ਕਹਿਣਾ ਚਾਹੁੰਦੇ ਨੇ। ਯੂਥ ਅਕਾਲੀ ਦਲ ਦੇ ਜਿਹੜੇ ਆਗੂ ਨੇ ਪਰਮਬੰਸ ਸਿੰਘ ਰਮਾਣਾ, ਬੰਟੀ ਰਮਾਣਾ, ਉਹਨੇ ਆਪਣੇ ਬੰਦਿਆਂ ਨੂੰ ਜਿਹੜਾ ਦੀ ਉਹ ਨਾਲ ਲੈ ਕੇ ਸੰਗਰੂਰ ਦੇ ਵਿੱਚ ਭਗਵੰਤ ਮਾਨ ਹੋਰਾਂ ਦੀ ਕੋਠੀ ਦੇ ਬਾਹਰ ਜਾ ਕੇ ਧਰਨਾ ਦਿੱਤਾ। ਇਹ ਪ੍ਰਾਈਵੇਟ ਕਾਲੋਨੀ ਹੈ ਤੇ ਉਹ ਜਿਹੜੇ ਉਹਦੇ ਕਾਲੋਨੀ ਦੇ ਮਾਲਕ ਨੇ ਉਹਨੇ ਚਾਹ ਪਾਣੀ ਦਾ ਇੰਤਜ਼ਾਮ ਜਿਹੜਾ ਜੀ ਇਹਨਾਂ ਦਾ ਕਰ ਦਿੱਤਾ। ਇਹ ਸਵਾਲ ਇਹੀ ਆ ਕਿ ਦੋ ਧਿਰਾਂ ਮੌਜੂਦਾ ਬਿਜਲੀ ਸੰਕਟ ਦੇ ਵਾਸਤੇ ਜ਼ਿੰਮੇਵਾਰ ਨੇ। ਇੱਕ ਧਿਰ ਤਾਂ ਜਿਹੜੇ ਧਰਨਾ ਲਾ ਰਹੇ ਸੀਗੇ ਜਿਨ੍ਹਾਂ ਨੇ ਰਾਜ ਕਰਾਂਗੇ 25 ਸਾਲ ਦਾ ਨਾਅਰਾ ਦੇ ਕੇ 25 ਸਾਲ ਦੇ ਸਮਝੌਤੇ ਸਾਈਨ ਕਰ ਲਏ ਕੰਪਨੀਆਂ ਦੇ ਨਾਲ ਔਰ ਮੋਟਾ ਉਹਨਾਂ ਤੋਂ ਜਿਹੜਾ ਸੀਗਾ ਜੀ ਉਹ ਕਮਿਸ਼ਨ ਖਾ ਲਿਆ। ਸਿੰਪਲ ਜਿਹਾ ਹੁਣ ਤਾਂ ਸਿੱਧੀ ਗੱਲ ਜਿਹੜੀ ਉਹ ਦਿਸ ਰਹੀ ਹੈ।
ਔਰ ਇਹ ਸੋਚਿਆ ਹੀ ਨਾ ਕਿ ਪੰਜਾਬੀ ਇਹਦੇ ਚ ਕਿਵੇਂ ਫਸ ਜਾਣਗੇ ਮਹਿੰਗੀ ਬਿਜਲੀ ਵਾਲੇ ਚੱਕਰ ਚ। ਮੁੜ ਕੇ ਜਿਹੜੀ ਸਰਕਾਰ ਇਹ ਵਾਅਦਾ ਕਰਕੇ ਆਈ ਕਿ ਅਸੀਂ ਇਸ ਮਸਲੇ ਦੇ ਉੱਤੇ ਜਿਹੜਾ ਇਹਨਾਂ ਸਮਝੌਤਿਆਂ ਨੂੰ ਰਿਵਿਊ ਕਰਾਂਗੇ ਤੇ ਰੱਦ ਕਰਾਂਗੇ, ਉਹਨਾਂ ਨੇ ਕੁਝ ਕੀਤਾ ਹੀ ਨਾ। ਜਦੋਂ ਹੁਣ ਅਖੀਰਲਾ ਸਾਲ ਆਇਆ ਤੇ ਭੱਜੇ ਫਿਰਦੇ ਨੇ। ਇਹ ਕਹਾਣੀ ਵੀ ਸਾਹਮਣੇ ਆ ਗਈ। ਭਗਵੰਤ ਮਾਨ ਹੋਰਾਂ ਨੇ ਇੱਕ ਦਿਨ ਪਹਿਲਾਂ ਇੱਥੇ ਚੰਡੀਗੜ੍ਹ ਦੇ ਵਿੱਚ ਉਹ ਚੈੱਕ ਨੰਬਰ ਵੀ ਜਾਰੀ ਕਰ ਦਿੱਤੇ ਜਿਹੜੇ ਕਾਂਗਰਸ ਨੂੰ ਦਿੱਤਾ ਹੋਇਆ ਚੋਣ ਫੰਡ ਇਹਨਾਂ ਥਰਮਲ ਪਲਾਂਟ ਨੂੰ ਚਲਾਉਂਦੀਆਂ ਪ੍ਰਾਈਵੇਟ ਕੰਪਨੀਆਂ ਨੇ, ਕਿ ਆਹ ਇਹਨਾਂ ਨੇ ਇੰਨੇ ਕਰੋੜ ਰੁਪਈਆ ਚੋਣ ਫੰਡ ਲਿਆ ਹੋਇਆ। ਉਹਨਾਂ ਨੇ ਸਵਾਲ ਇਹ ਰੇਸ ਕੀਤਾ ਸੀਗਾ ਵੀ ਇੱਕ ਤਾਂ ਹਿੱਸੇ ਪਾਉਂਦੇ ਆ ਤੇ ਇੱਕ ਫੰਡ ਲੈਂਦੇ ਆ, ਵੀ ਜਿਨ੍ਹਾਂ ਨੇ ਫੰਡ ਲਏ ਹੋਏ ਆ ਉਹ ਇਹ ਸਮਝੌਤੇ ਕਿਵੇਂ ਰੱਦ ਕਰ ਦੇਣਗੇ? ਇਹ ਪੋਸੀਬਲ ਨਹੀਂਗਾ। ਜਿਹੜੇ ਇਹ ਯੂਥ ਅਕਾਲੀ ਦਲ ਵਾਲੇ ਸੀਗੇ ਜੀ, ਉਹ ਇਹ ਕਹਿੰਦੇ ਕਿ ਉਹਨਾਂ ਨੇ ਤਾਂ ਕਰਕੇ ਕੋਠੀ ਦਾ ਜਿਹੜਾ ਜੀ ਘਿਰਾਓ ਕੀਤਾ ਕਿ ਉਹ ਜਿਹੜੇ ਕਹਿੰਦੇ ਜਿਹੜੇ ਆਮ ਆਦਮੀ ਪਾਰਟੀ ਆ ਉਹਨਾਂ ਨੇ ਇਹ ਜਿਹੜੇ ਥਰਮਲ ਪਲਾਂਟ ਨੇ ਇਹਨਾਂ ਨੂੰ ਬੰਦ ਕਰਾਉਣ ਦੇ ਵਾਸਤੇ ਸੁਪਰੀਮ ਕੋਰਟ ਦੇ ਵਿੱਚ ਰਿਟ ਪਟੀਸ਼ਨ ਦਾਇਰ ਕੀਤੀ ਹੋਈ ਆ ਕਿ ਪੰਜਾਬ ਦੇ ਥਰਮਲ ਪਲਾਂਟ ਬੰਦ ਕੀਤੇ ਜਾਣ, ਕਿਉਂਕਿ ਇਹ ਦਿੱਲੀ ਦੇ ਵਿੱਚ ਪੋਲਿਊਸ਼ਨ ਜਿਹੜਾ ਉਹ ਫੈਲਾਉਂਦੇ ਆ। ਔਰ ਉਹਨਾਂ ਦਾ ਇਹ ਬੰਟੀ ਰਮਾਣੇ ਦਾ ਇਹ ਕਹਿਣਾ ਸੀਗਾ ਕਿ ਜਿਹੜਾ ਇਹ ਪੰਜਾਬ ਨੂੰ ਥਰਮਲ ਰਹਿਤ ਕਰਨ ਦੇ ਯਤਨ ਜਿਹੜੇ ਆ ਉਹ ਕੀਤੇ ਜਾ ਰਹੇ ਨੇ ਦਿੱਲੀ ਦੀ ਸਰਕਾਰ ਦੇ ਵੱਲੋਂ, ਆਮ ਆਦਮੀ ਪਾਰਟੀ ਦੇ ਵੱਲੋਂ। ਕਹਿ ਕੇ ਬਠਿੰਡਾ, ਤਲਵੰਡੀ ਸਾਬੋ, ਰਾਜਪੁਰਾ ਤੇ ਰੋਪੜ ਦੇ ਥਰਮਲ ਪਲਾਂਟ ਬੰਦ ਕਰਨ ਦੀ ਮੰਗ ਜਿਹੜੀ ਉਹ ਆਮ ਆਦਮੀ ਪਾਰਟੀ ਨੇ ਕੀਤੀ ਆ। ਜਦੋਂ ਕਿ ਜਿਹੜੀ ਆਮ ਆਦਮੀ ਪਾਰਟੀ ਆ ਇਸ ਮੁੱਦੇ ਦੇ ਉੱਤੇ ਕਹਿੰਦੀ ਆ ਕਿ ਇਸ ਚੀਜ਼ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂਗਾ, ਇਹ ਤਾਂ ਸੁਪਰੀਮ ਕੋਰਟ ਨੇ ਹੁਕਮ ਜਿਹੜਾ ਜਾਰੀ ਕੀਤਾ ਕਿ ਇਹ ਪੋਲਿਊਸ਼ਨ ਫ੍ਰੀ ਹੋਣੇ ਚਾਹੀਦੇ ਆ। ਇਸ ਕਰਕੇ ਇਹ ਜਿਹੜੀ ਪਟੀਸ਼ਨ ਆ ਉਹ ਆਮ ਆਦਮੀ ਪਾਰਟੀ ਨੇ ਨਹੀਂ ਕਿਤੇ ਵੀ ਦਾਇਰ ਕੀਤੀ, ਬਲਕਿ ਕਿਸੇ ਵਿਅਕਤੀ ਨੇ ਦਾਇਰ ਕੀਤੀ ਆ ਜਿਹਦੀਆਂ ਫੋਟੋਆਂ ਕੋਈ ਅਰਵਿੰਦ ਕੇਜਰੀਵਾਲ ਦੇ ਨਾਲ ਨੇ। ਇਸ ਕਰਕੇ ਉਹ ਇਹਦੇ ਉੱਤੇ ਇਹ ਸਪਸ਼ਟੀਕਰਨ ਜਿਹੜਾ ਉਹ ਦੇ ਰਹੇ ਆ। ਹੁਣ ਜਿਹੜਾ ਸਵਾਲ ਇਹੀ ਆ ਕਿ ਰਾਜਨੀਤੀ ਤਾਂ ਜਿਹੜੀ ਹੋਣੀ ਚਾਹੀਦੀ ਆ, ਚਲੋ ਰਾਜਨੀਤੀ ਕਰਨੀ ਰਾਜਨੀਤਿਕ ਪਾਰਟੀਆਂ ਦਾ ਫਰਜ਼ ਹੀ ਹੁੰਦਾ, ਪਰ ਥੋੜੀ ਬਹੁਤੀ ਗੋਲਤਾ ਜਿਹੜੀ ਉਹ ਹੋਣੀ ਚਾਹੀਦੀ ਆ। ਜੇ ਤੁਸੀਂ ਚੌਰਸੀ ਰੇੜਨ ਦੇ ਯਤਨਾਂ ਦੇ ਵਿੱਚ ਤੇ ਹੋ ਤੇ ਕਿਵੇਂ ਜਿਹੜੀ ਉਹ ਰਿੜ ਸਕਦੀ ਹੈ? ਸਮਝੌਤੇ ਸਾਈਨ ਤੁਸੀਂ ਕੀਤੇ, ਉਹਨਾਂ ਨੂੰ ਰਿਵਿਊ ਕਾਂਗਰਸ ਨੇ ਨਹੀਂ ਕੀਤਾ, ਤੇ ਤੁਸੀਂ ਇਹ ਕਹਿ ਰਹੇ ਹੋ ਕਿ ਥਰਮਲ ਪਲਾਂਟ ਜਿਹੜੇ ਨੇ ਉਹ ਬੰਦ ਕਰਵਾਉਣ ਦਾ ਯਤਨ ਉਹ ਪਾਰਟੀ ਕਰ ਰਹੀ ਆ ਜਿਹੜੀ ਕਿ ਮਹਿਜ਼ ਵਿਰੋਧੀ ਧਿਰ ਹੈ, ਉਹ ਕਦੇ ਸੱਤਾ ਦੇ ਵਿੱਚ ਨਹੀਂ ਆਈ। ਦੇਖੋ ਜੀ, ਬਹੁਤ ਕੁਝ ਹੋਊਗਾ। ਖਬਰਾਂ ਤੇ ਬਹੁਤ ਇਸ ਤਰ੍ਹਾਂ ਲੱਗਦੀਆਂ ਹੁੰਦੀਆਂ ਵੀ ਸ਼ਾਇਦ ਸਹੀ ਖਬਰਾਂ ਆ, ਇੱਦਾਂ ਦੀਆਂ ਲਿਖ ਕੇ ਪਾਉਂਦੇ ਆ। ਅਖੀਰ ਦੇ ਵਿੱਚ ਕਿਸਾਨਾਂ ਦੀ ਜੇ ਗੱਲ ਕਰੀਏ ਤਾਂ ਉਹ ਆਪਣੀ ਸੰਸਦ ਆਪ ਚਲਾਉਣਗੇ। ਬਿਲਕੁਲ ਜੀ। ਐਕਚੁਅਲੀ ਕਿਸਾਨਾਂ ਦੇ ਵੱਲੋਂ ਇਹ ਜਿੰਨੀਆਂ ਵਿਰੋਧੀ ਧਿਰਾਂ ਨੇ ਉਹਨਾਂ ਨੂੰ ਐਤਕੀ ਵਿਪ ਜਾਰੀ ਕੀਤਾ ਜਾਊਗਾ। ਇੱਕ ਕਿਸਮ ਦੇ ਨਾਲ ਵਿਪ ਜਿਹੜੀਆਂ ਵਿਰੋਧੀ ਧਿਰਾਂ ਹੁੰਦੀਆਂ ਨੇ ਜਾਂ ਸਿਆਸੀ ਪਾਰਟੀਆਂ ਹੁੰਦੀਆਂ ਨੇ ਉਹਦੇ ਆਗੂ ਦੇ ਵੱਲੋਂ ਜਾਰੀ ਕੀਤਾ ਜਾਂਦਾ, ਚਾਹੇ ਉਹ ਵਿਧਾਨ ਸਭਾ ਦੇ ਵਿੱਚ ਹੋਵੇ, ਚਾਹੇ ਲੋਕ ਸਭਾ ਜਾਂ ਰਾਜ ਸਭਾ ਦੇ ਵਿੱਚ ਹੋਵੇ। ਵਿਪ ਦਾ ਮਤਲਬ ਜਿਹੜਾ ਇਹ ਹੁੰਦਾ ਕਿ ਕੋਈ ਜਿਹੜਾ ਮੈਂਬਰ ਆ ਪਾਰਟੀ ਦਾ, ਇੱਕ ਤਾਂ ਉਹ ਹਾਜ਼ਰ ਰਹੂਗਾ, ਦੂਜਾ ਉਹ ਪਾਰਟੀ ਨੇ ਜਿਹੜਾ ਸਟੈਂਡ ਲਿਆ ਉਹਦੇ ਵਿਰੋਧ ਦੇ ਵਿੱਚ ਵੋਟ ਨਹੀਂ ਪਾਊਗਾ। ਇਹ ਕਾਨੂੰਨੀ ਸੰਵਿਧਾਨਕ ਅਧਿਕਾਰ ਹੈ ਪਾਰਟੀਆਂ ਦੇ ਕੋਲੇ। ਕਿਸਾਨਾਂ ਨੇ ਇਹ ਜਿਹੜੇ ਚੇਤਾਵਨੀ ਪੱਤਰ ਹੈ ਉਹਨੂੰ ਵਿਪ ਦਾ ਨਾਮ ਦਿੱਤਾ। ਉਹਨਾਂ ਨੇ ਵਿਰੋਧੀ ਧਿਰਾਂ ਨੂੰ ਇੱਕ ਕਿਸਮ ਦੇ ਨਾਲ ਇਹ ਵਿਪ ਜਾਰੀ ਕੀਤਾ ਕਿ ਤੁਸੀਂ ਪਾਰਲੀਮੈਂਟ ਦੇ ਅੰਦਰ, ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਕਿਸਾਨਾਂ ਦੀ ਗੱਲ ਕਰੋਗੇ, 3 ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਗੱਲ ਜਿਹੜੀ ਉਹ ਕਰੋਗੇ। ਇਹ ਵੀ ਉਹ ਇਹ ਕਹਿੰਦੇ ਆ ਕਿ ਜਿਹੜੀ ਪਾਰਟੀ ਵਿਰੋਧੀ ਧਿਰ ਕਿਸਾਨਾਂ ਦੀ ਗੱਲ ਨਹੀਂ ਕਰੂਗੀ, ਫਿਰ ਵੋਟਾਂ ਦੇ ਵਿੱਚ ਅਸੀਂ ਉਹਦੇ ਬਾਰੇ ਕੀ ਕਰਨਾ ਉਹਦਾ ਫੈਸਲਾ ਜਿਹੜਾ ਉਹ ਲਵਾਂਗੇ। ਕਿਸਾਨ ਜਿਹੜੇ ਕਿ ਇੱਥੇ 19 ਜੁਲਾਈ ਤੋਂ ਜਿਹੜਾ ਸੈਸ਼ਨ ਸ਼ੁਰੂ ਹੋਣਾ ਉਹਦੇ ਬਾਹਰ ਧਰਨਾ ਦੇਣਗੇ। 200 ਕਿਸਾਨ ਰੋਜ਼ ਧਰਨਾ ਦਿਆ ਕਰਨਗੇ। ਇਹ ਕਿਹਾ ਜਾ ਰਿਹਾ ਕਿ ਇਹ ਜਿਹੜਾ ਕਿਸਾਨ ਨੇ ਉਹ ਲੋਕ ਸਭਾ ਦੇ ਮੌਨਸੂਨ ਸੈਸ਼ਨ ਦੇ ਦੌਰਾਨ ਆਪਣੀ ਸੰਸਦ ਚਲਾਉਣਗੇ। ਸ਼ਾਂਤਮਈ ਤਰੀਕੇ ਦੇ ਨਾਲ ਵਿਰੋਧ ਕੀਤਾ ਜਾਊਗਾ। ਇਹ ਕਿਹਾ ਕਿ ਜੇ ਕਿਸਾਨਾਂ ਦੀ ਗ੍ਰਿਫਤਾਰੀ ਹੁੰਦੀ ਹੈ, ਅਗਲੇ ਦਿਨ ਹੋਰ ਕਿਸਾਨਾਂ ਦੀ ਟੀਮ ਜਿਹੜੀ ਆ ਉਹ ਪਾਰਲੀਮੈਂਟ ਦਾ ਸੈਸ਼ਨ ਚਲਾਊਗੀ। ਇਹ ਵਿਰੋਧ ਉਦੋਂ ਤੱਕ ਜਾਰੀ ਰਹੂਗਾ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੋ ਜਾਂਦੇ। ਉਧਰ ਰਕੇਸ਼ ਟਕੈਤ ਦੇ ਵੱਲੋਂ ਮੌਨਸੂਨ ਸੈਸ਼ਨ ਦੇ ਦੌਰਾਨ ਕਿਸਾਨਾਂ ਵੱਲੋਂ ਸੰਸਦ ਭਵਨ ਤੇ ਪ੍ਰਦਰਸ਼ਨ ਦੇ ਬਾਰੇ ਦੇ ਵਿੱਚ ਜਿਹੜਾ ਇੱਕ ਪੋਸਟਰ ਜਿਹੜਾ ਉਹ ਜਾਰੀ ਕੀਤਾ ਗਿਆ। ਇਹਦੇ ਉੱਤੇ ਲਿਖਿਆ ਕਿ ਜੇ ਸੰਸਦ ਅਗਰ ਜੇ ਹੰਕਾਰੀ ਤੇ ਅੜੀਅਲ ਹੈ ਤਾਂ ਦੇਸ਼ ਦੇ ਵਿੱਚ ਲੋਕ ਕ੍ਰਾਂਤੀ ਤੈਅ ਹੁੰਦੀ ਹੈ। ਔਰ ਇਹ ਕਿਹਾ ਗਿਆ ਕਿ ਉੱਤਰ ਪ੍ਰਦੇਸ਼ ਦੇ ਵਿੱਚ ਭਾਜਪਾ ਨੂੰ ਵੋਟ ਦੀ ਚੋਟ ਦੇਣ ਦੀ ਤਿਆਰੀ ਦੇ ਵਿੱਚ ਨੇ।
ਜਿਵੇਂ ਉਹਨਾਂ ਨੇ ਕਿਹਾ ਕਿ ਪੱਛਮੀ ਬੰਗਾਲ ਦੇ ਵਿੱਚ ਕੀਤਾ ਸੀ। ਉਧਰੋਂ ਜਿਹੜੀ ਸਰਕਾਰ ਹੈ ਉਹ 17 ਦੇ ਕਰੀਬ ਨਵੇਂ ਬਿੱਲ ਇਸ ਸੈਸ਼ਨ ਦੇ ਵਿੱਚ ਲਿਆ ਰਹੀ ਆ, ਔਰ ਇਹਨਾਂ ਬਿੱਲਾਂ ਨੂੰ ਆਖਰੀ ਛੋਹਾਂ ਦਿੱਤੀਆਂ ਜਾ ਰਹੀਆਂ ਨੇ। ਇਹਦੇ ਵਿੱਚ LLP ਐਕਟ ਹੈ, ਬਿਜਲੀ ਐਕਟ ਹੈ, ਜਿਹੜੀ ਵੱਡੀ ਗੱਲ ਹੈ ਇਹਦੇ ਵਿੱਚ, ਕਿਉਂਕਿ ਕਿਸਾਨ ਲਗਾਤਾਰ ਇਸ ਬਿਜਲੀ ਐਕਟ ਦਾ ਵੀ ਵਿਰੋਧ ਕਰ ਰਹੇ ਆ। ਔਰ ਇਹ ਵੀ ਕਿਹਾ ਗਿਆ ਕਿ IBC ਦੇ ਵਿੱਚ ਸੋਧ ਅਪ੍ਰੈਲ ਦੇ ਵਿੱਚ ਜਾਰੀ ਕੀਤੀ ਗਈ ਆਰਡੀਨੈਂਸ ਦੀ ਥਾਂ ਲਊਗੀ। ਡਿਪੋਜ਼ਿਟ ਇੰਸ਼ੋਰੈਂਸ ਤੇ ਕ੍ਰੈਡਿਟ ਗਰੰਟੀ ਕਾਰਪੋਰੇਸ਼ਨ ਬਿੱਲ ਦਾ ਮੰਤਵ ਜਿਹੜਾ ਜਮ੍ਹਾਂ ਕਰਤਾ ਉਹਦੇ ਪੈਸੇ ਤੱਕ ਸੌਖੀ ਤੇ ਲੋੜ ਵੇਲੇ ਪਹੁੰਚ ਜਿਹੜੀ ਉਹ ਦੇਣੀ ਆ। ਇਹਦੇ ਨਾਲ ਇਹ ਕਿਹਾ ਗਿਆ ਕਿ ਪੈਸੇ ਦੀ ਸੁਰੱਖਿਆ ਦੇ ਬਾਰੇ ਚ ਫਿਕਰ ਘਟੂਗਾ। ਤੋ ਸਰਕਾਰ ਖਾਸ ਤੌਰ ਦੇ ਤੇ ਇਹਦੇ ਵਿੱਚ ਬਿਜਲੀ ਐਕਟ ਜਿਹੜਾ ਜੀ ਉਹ ਲਿਆਉਣ ਜਾ ਰਹੀ ਹੈ, ਜਿਹਦਾ ਵਿਰੋਧ ਕਿਸਾਨ ਕਰ ਰਹੇ ਨੇ। ਵੇਖਣਾ ਹੁਣ ਇਹ ਹੋਊਗਾ ਕਿ ਜਿਹੜੇ ਸੰਸਦ ਦੇ ਬਾਹਰ ਕਿਸਾਨ ਜਾਣਗੇ ਕੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਜਾਂ ਉਹਨਾਂ ਨੂੰ ਸੰਸਦ ਪਹੁੰਚਣ ਤੋਂ ਪਹਿਲਾਂ ਹੀ ਰੋਕ ਲਿਆ ਜਾਂਦਾ, ਕੀ ਕੀਤਾ ਜਾਂਦਾ। ਟਕਰਾਓ ਵਾਲੀ ਸਥਿਤੀ ਜਿਹੜੀ ਆ ਉਹ ਬਣਨ ਦੇ ਆਸਾਰ ਨੇ। ਜੀ ਜੀ, ਕੁਛ ਤਾਂ ਹੋਊਗਾ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਇੱਥੇ ਹੀ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।